ਪੰਜਾਬੀ ਰੇਡੀਓ ਯੂਐਸਏ, ਪੰਜਾਬੀ ਟੀਵੀ ਯੂਐਸਏ ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 3 ਤਰੀਕ ਆ ਤੇ ਦਿਨ ਸ਼ਨਿਚਰਵਾਰ ਆ ਤੇ ਤੁਹਾਡੇ ਲਈ ਇੱਕ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹੋਏ ਆ, ਕਿਉਂਕਿ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਅਪਡੇਟ ਇਮੀਗ੍ਰੇਸ਼ਨ ਹੁੰਦਾ ਆ ਤੇ ਇਸ ਸਪੈਸ਼ਲ ਬੁਲੇਟਿਨ ਤੋਂ ਬਾਅਦ ਉਹ ਜਿਹੜਾ ਪ੍ਰੋਗਰਾਮ ਹੋਊਗਾ। ਪਰ ਕਿਉਂਕਿ ਦੁਨੀਆ ਲੈਵਲ ਦੇ ਉੱਤੇ ਇੱਕ ਬਹੁਤ ਵੱਡੀ ਜਿਹੜੀ ਖਬਰ ਵਾਪਰੀ ਹੈਗੀ ਆ, ਸੋ ਇਸ ਕਰਕੇ ਆਪਾਂ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ। ਹੁਣ ਤੋਂ ਕੁਝ ਸਮਾਂ ਪਹਿਲਾਂ ਤੁਸੀਂ ਲਾਈਵ ਜਿਹੜਾ ਆ ਮਾਰਿਓ-ਲਾਗਾ ਜੋ ਫਲੋਰੀਡਾ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਤੁਸੀਂ ਪੰਜਾਬੀ ਰੇਡੀਓ ਤੇ ਸੁਣ ਰਹੇ ਸੀ ਤੇ ਹੁਣ ਕੀ ਕੁਝ ਵਾਪਰਿਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਹਰਜੋਤ ਸਿੰਘ ਜੀ, ਵੈਨੇਜ਼ੁਏਲਾ ਦੇ ਉਲਟ ਆਪਾਂ ਨੂੰ ਪਤਾ ਹੀ ਆ ਵੀ ਬੜੇ ਲੰਮੇ ਸਮੇਂ ਤੋਂ ਮਡੂਰੋ ਦੇ ਉਲਟ ਕਾਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਸੀ। ਸੋਚਿਆ ਜਾ ਰਿਹਾ ਸੀਗਾ ਵੀ ਇਸ ਨੂੰ ਲਾਂਭੇ ਜਿਹੜਾ ਉਹ ਕਰ ਦਿੱਤਾ ਜਾਵੇ। ਇਵੈਂਚੁਅਲੀ ਅਮਰੀਕਾ ਨੇ ਬੜੀ ਪ੍ਰਸੀਜਨ ਦੇ ਨਾਲ ਦੇਰ ਰਾਤ ਕਹਿ ਸਕਦੇ ਹਾਂ ਵੀ ਉੱਥੇ ਦੇ ਲੋਕਲ ਟਾਈਮ ਦੇ 2 ਵਜੇ ਸੀਗੇ ਜਦ ਅਮਰੀਕਾ ਦੇ ਜਿਹੜੇ ਜਹਾਜ਼ ਆ ਉਹ ਉੱਥੇ ਪਹੁੰਚੇ। ਉੱਥੇ ਉਹਨਾਂ ਨੇ ਮਡੂਰੋ ਜਿੱਥੇ ਉਹ ਰਹਿ ਰਿਹਾ ਸੀ ਉਸ ਦੇ ਕੋਲ ਜਾ ਕੇ ਉੱਥੇ ਜਾ ਕੇ ਪਹੁੰਚ ਕੇ ਤੇ ਉਸ ਨੂੰ ਉੱਥੋਂ ਗ੍ਰਿਫਤਾਰ ਕਰਕੇ ਲੈ ਆਂਦਾ। ਅਮਰੀਕਾ ਦੇ ਵਿੱਚ ਜਿਹੜਾ ਨਿਕੋਲਸ ਮਡੂਰੋ ਵੈਨੇਜ਼ੁਏਲਾ ਦਾ ਜਿਹੜਾ ਲੀਡਰ ਸੀਗਾ ਜਾਂ ਰਾਸ਼ਟਰਪਤੀ ਉਹਨੂੰ ਜੋ ਸੀਗਾ, ਉਸ ਨੂੰ ਜਿਹੜਾ ਇੰਡਾਈਟ ਕੀਤਾ ਹੋਇਆ ਆ, ਇੱਥੇ ਲੋੜੀਂਦਾ ਆ ਜਿਹੜੇ ਆ ਕਈ ਮਾਮਲਿਆਂ ਦੇ ਵਿੱਚ। FBI ਦੇ ਦੁਆਰਾ, ਅਮਰੀਕਾ ਦੇ ਦੁਆਰਾ $50 ਮਿਲੀਅਨ ਦਾ ਹਰਜੋਤ ਸਿੰਘ ਜੀ ਇਸ ਨੂੰ ਫੜਾਉਣ ਦੇ ਲਈ ਇਨਾਮ ਵੀ ਰੱਖਿਆ ਹੋਇਆ ਸੀਗਾ। ਪਰ ਅੱਜ ਅਮਰੀਕਾ ਨੇ ਜਿਹੜਾ ਆ ਉੱਥੇ ਜਾ ਕੇ ਮਡੂਰੋ ਨੂੰ ਕਰਾਕਸ ਦੇ ਵਿੱਚ, ਜੋ ਵੈਨੇਜ਼ੁਏਲਾ ਦੀ ਰਾਜਧਾਨੀ ਆ, ਉੱਥੇ ਜਿੱਥੇ ਇਹ ਰਹਿ ਰਿਹਾ ਸੀ, ਜਿੱਥੇ ਇਸ ਦੀ ਰਿਹਾਇਸ਼ ਸੀ, ਉਸ ਨੂੰ ਬੜੀ ਜਲਦੀ ਦੇ ਨਾਲ, ਤੇਜ਼ੀ ਦੇ ਨਾਲ ਜਿਹੜਾ ਉੱਥੋਂ ਗ੍ਰਿਫਤਾਰ ਕਰਕੇ ਲੈ ਆਂਦਾ ਤੇ ਉਹਦੀਆਂ ਤਸਵੀਰਾਂ ਵੀ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਉਸ ਨੂੰ ਇੱਥੇ ਨਿਊਯਾਰਕ ਦੇ ਵਿੱਚ ਲੈ ਆਂਦਾ ਗਿਆ ਹੈਗਾ ਆ ਜਿੱਥੇ ਇਹ ਲੋੜੀਂਦਾ ਸੀਗਾ। ਸੋ ਇਹ ਦੁਨੀਆ ਦੇ ਵਿੱਚ ਵੱਡੀ ਉਥਲ-ਪੁਥਲ ਵਾਪਰੀ ਆ। ਵੈਨੇਜ਼ੁਏਲਾ ਦਾ ਰਾਸ਼ਟਰਪਤੀ ਮਡੂਰੋ, ਉਸ ਨੂੰ ਅਮਰੀਕਾ ਨੇ ਇੱਕ ਮਿਲਟਰੀ ਕਾਰਵਾਈ ਕਰਦੇ ਹੋਏ ਉਸ ਨੂੰ ਕੈਪਚਰ ਕਰਕੇ ਲੈ ਆਂਦਾ ਹੈਗਾ ਆ, ਜਿਸ ਦੀ ਇੱਥੇ ਕਈ ਮਾਮਲਿਆਂ ਦੇ ਵਿੱਚ ਉਹ ਲੋੜੀਂਦਾ ਸੀਗਾ। ਉਸ ਦੀ ਜਿਹੜੀ ਇੱਥੇ ਭਾਲ ਸੀਗੀ। ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਬੜਾ ਨੱਚ ਰਿਹਾ ਸੀ, ਟੱਪ ਰਿਹਾ ਸੀ, ਉੱਥੇ ਵੀਡੀਓ ਕਰਦਾ ਸੀ, ਲੈ ਆ ਜਾਓ, ਮੈਨੂੰ ਚੱਕ ਲਓ, ਦੇਖ ਲਓ, ਮੈਂ ਇੱਥੇ ਹੀ ਖੜਾ ਤੇ ਅਗਲਿਆਂ ਨੇ ਪਾ ਕੇ ਕੰਬਲ 'ਚ ਚੱਕ ਲਿਆਂਦਾ ਆ। ਤੇ ਹੁਣ ਦੇਖਦੇ ਆ ਵੀ ਉੱਥੇ ਕੀ ਹੁੰਦਾ ਆ। ਇਹਦੇ ਨਾਲ ਦੁਨੀਆ ਭਰ ਦੇ ਵਿੱਚੋਂ ਵੱਖੋ-ਵੱਖਰੇ ਤਰ੍ਹਾਂ ਦੇ ਜਿਹੜੇ ਹਰਜੋਤ ਸਿੰਘ ਜੀ ਘਟਨਾਵਾਂ, ਇਸ ਘਟਨਾ ਤੋਂ ਬਾਅਦ ਦੇ ਵਿੱਚ ਵੱਖੋ-ਵੱਖਰੀ ਪ੍ਰਤੀਕਰਨ ਜਿਹੜੇ ਉਹ ਆ ਰਹੇ ਆ। ਖਾਸ ਕਰਕੇ ਜਿਹੜੇ ਚਾਈਨਾ ਵਾਲੇ ਤੇ ਰਸ਼ੀਆ ਵਾਲੇ ਆ, ਤੇ ਹੋਰ ਜਿਹੜੇ ਇਹ ਅਲਾਈਨਡ ਮੁਲਕ ਨੇ, ਜਿੱਦਾਂ ਈਰਾਨ ਵਾਲੇ ਹੋ ਗਏ, ਨਾਰਥ ਕੋਰੀਆ ਵਾਲੇ ਹੋ ਗਏ, ਇਹ ਜ਼ਰੂਰ ਇੱਕ ਟਾਈਮ ਦੇ ਉੱਤੇ ਉਹ ਘਬਰਾ ਗਏ ਆ ਤੇ ਉਹ ਸ਼ਾਸਕ ਜਿਹੜੇ ਉਹ ਘਬਰਾ ਰਹੇ ਆ, ਜਿਹੜੇ ਅਮਰੀਕਾ ਦੇ ਵਿੱਚ ਵੱਖ-ਵੱਖ ਕੇਸਾਂ ਦੇ ਵਿੱਚ ਲੋੜੀਂਦਾ ਜਿਹੜੇ ਉਹ ਹੋਣਗੇ ਵੀ ਭਾਈ ਅਮਰੀਕਾ ਇਸ ਤਰੀਕੇ ਦੇ ਨਾਲ ਚੁੱਕ ਕੇ ਵੀ ਜਿਹੜਾ ਇਹਨਾਂ ਨੂੰ ਲਿਆ ਸਕਦਾ ਹੈ। ਸੋ ਪਹਿਲੀ ਵਾਰੀ ਨਹੀਂ ਹੋਇਆ ਵੀ ਅਮਰੀਕਾ ਨੇ ਕਿਸੇ ਮੁਲਕ ਦੇ ਵਿੱਚ ਜਾ ਕੇ ਇਸ ਤਰੀਕੇ ਦੇ ਨਾਲ ਲੀਡਰ ਨੂੰ ਜਿਹੜਾ ਲਿਆਂਦਾ ਹੋਵੇ। ਤੇ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਤੇ ਜਿਹੜੀ ਫੌਜ ਆ, 에ਅਰ ਫੋਰਸ ਆ, ਉਹਨਾਂ ਦੇ ਜਿਹੜੇ ਹੈਗੇ ਆ ਜਨਰਲ, ਉਹਨਾਂ ਨੇ ਜਿਹੜਾ ਇਹ ਕਨਫਰਮ ਕਰ ਦਿੱਤਾ, ਦੱਸ ਦਿੱਤਾ ਵੀ ਉਸ ਨੂੰ ਆਲਰੇਡੀ ਲੈ ਆਂਦਾ ਗਿਆ। ਈਸਟਰਨ ਟਾਈਮ ਦੇ ਮੁਤਾਬਕ ਇੱਥੋਂ 1:01 ਜਿਹੜਾ ਰਾਤ ਦਾ, ਤੇ ਜਾਂ ਉੱਥੋਂ ਦੇ ਕਰਾਕਸ ਦੇ ਲੋਕਲ ਟਾਈਮ 2 ਵਜੇ ਦੇ ਮੁਤਾਬਕ ਇਹ ਇੱਥੇ ਗਏ ਸੀਗੇ। ਸੋ ਮੌਸਮ ਨੇ ਜਿਹੜੇ ਸੀਗੇ 에ਅਰ ਫੋਰਸ ਵਾਲੇ ਜੋ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉਹਨੇ ਕਿਹਾ ਵੀ ਮੌਸਮ ਨੇ ਇੰਨਾ ਕੁ ਸਾਥ ਦਿੱਤਾ, ਇੰਨੀ ਕੁ ਵਿੰਡੋ ਜਿਹੜੀ ਉਹ ਦਿੱਤੀ ਸੀਗੀ ਵੀ ਉਹ ਉਡਾਨ ਭਰ ਕੇ ਜਿਹੜੇ ਜਹਾਜ਼ ਆ ਸਾਡੇ ਉੱਥੇ ਗਏ, ਹੈਲੀਕਾਪਟਰ ਉੱਥੇ ਗਏ ਤੇ ਉੱਥੇ ਫਾਇਰ ਫਾਈਟ ਵੀ ਜਿਹੜੀ ਹੋਈ, ਗੋਲੀਬਾਰੀ ਵੀ ਜਿਹੜੀ ਉਹ ਹੋਈ, ਪਰ ਇੰਨੀ ਜ਼ਿਆਦਾ ਨਹੀਂ ਹੋਈ। ਪਰ ਉਸ ਨੂੰ ਜਿਹੜਾ ਮਡੂਰੋ ਨੂੰ ਤੇ ਉਸ ਦੀ ਵਾਈਫ ਨੂੰ ਇੱਥੇ ਲੈ ਆਂਦਾ ਗਿਆ ਹੈਗਾ। ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਚੁਣੇ ਗਏ ਸੀ, ਉਹਨਾਂ ਦਾ ਮੇਨ ਮਕਸਦ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਇਲੀਗਲ ਇਮੀਗ੍ਰੇਸ਼ਨ ਬੰਦ ਕਰਨੀ ਆ ਤੇ ਦੂਸਰੇ ਨੰਬਰ ਤੇ ਅਮਰੀਕਾ ਦੇ ਵਿੱਚੋਂ ਜਿਹੜੀ ਡਰੱਗ ਆ ਜਾਂ ਅਮਰੀਕਾ ਨੂੰ ਜਿਹੜੇ ਮੁਲਕ ਡਰੱਗ ਭੇਜਦੇ ਆ ਉਹਨਾਂ ਨੂੰ ਆਪਾਂ ਪੂਰੀ ਤਰ੍ਹਾਂ ਵਾਈਪ ਆਊਟ ਕਰਨਾ ਹੈਗਾ। ਸੋ ਜਿਹੜਾ ਮਡੂਰੋ ਆ, ਇਹ ਇੱਕ ਟਾਈਮ ਤੇ ਬੱਸ ਡਰਾਈਵਰ ਸੀ ਜਦੋਂ ਹੂਗੋ ਸ਼ਾਵੇਜ਼ ਉੱਥੇ ਦਾ ਪ੍ਰੈਜ਼ੀਡੈਂਟ ਸੀ, ਉਹਨੇ ਇਹਨੂੰ ਜਿਹੜਾ ਆ ਬਾਅਦ ਦੇ ਵਿੱਚ ਅਪਾਇੰਟ ਕੀਤਾ ਸੀ। ਸੋ ਅੱਜ ਦੇ ਇਸ ਅਟੈਕ ਨੂੰ
ਅਟੈਕ ਨੇ ਰਸ਼ੀਆ ਦੇ ਜਿਹੜੇ ਅਲਾਈਜ਼ ਆ ਉਹਨਾਂ ਨੂੰ ਕਲੀਅਰ ਮੈਸੇਜ ਦਿੱਤਾ ਵੀ ਅਮਰੀਕਾ ਤੁਹਾਨੂੰ ਛੱਡਣ ਵਾਲਾ ਨਹੀਂ ਹੈ ਜੇ ਅਮਰੀਕਾ ਦੇ ਨਾਲ ਤੁਸੀਂ ਇਦਾਂ ਦਾ ਕੰਮ ਕਰੋਗੇ। ਬਹੁਤ ਲੰਮੇ ਸਮੇਂ ਤੋਂ ਜਿਹੜਾ ਮਡੂਰੋ ਆ ਉਹਦੇ ਤੇ ਚਾਰजेस ਲੱਗਦੇ ਰਹੇ ਆ ਵੀ ਕਹਿੰਦੇ ਕੱਲਾ ਟਨਸ ਆਫ ਕੋਕੇਨ ਤੇ ਹੋਰ ਜਿਹੜੀ ਡਰੱਗ ਆ ਉਹ ਵੈਨਜ਼ੂਏਲਾ ਵਾਲੇ ਅਮਰੀਕਾ ਦੇ ਵਿੱਚ ਭੇਜਦੇ ਰਹੇ ਹੈਗੇ ਆ। ਸੋ ਬਿਲਕੁਲ ਬਹੁਤ ਹੈਰਾਨੀ ਵਾਲੀ ਗੱਲ ਆ ਰਾਜਕਨਵੀਰ ਸਿੰਘ ਜੀ, ਇਹ ਹੁਣ ਮਦੂਰੋ ਨੂੰ ਕਹਿੰਦੇ ਵੀ ਉਸੇ ਕੋਰਟ ਦੇ ਵਿੱਚ ਲਿਜਾਇਆ ਜਾਊਗਾ ਜਿੱਥੇ ਜੀ। ਇੰਟੈਲੀਜੈਂਸ ਏਜੰਟ ਨਿਖਲ ਗੁਪਤਾ ਚਾਰਜ ਕੀਤਾ ਗਿਆ ਆ। ਹੂੰ। ਐਕਸਟ੍ਰਾਡਾਈਟ ਕਰਕੇ ਜੇਲ੍ਹ ਕੀਤਾ ਗਿਆ, ਸੇਮ ਜਿਹੜੀ ਕੋਰਟ ਆ ਉੱਥੇ ਲਿਜਾਇਆ ਜਾ ਰਿਹਾ ਤੇ ਰਾਹ ਦਾ ਏਜੰਟ ਜਿਹੜਾ ਵਿਕਾਸ ਯਾਦਵ ਆ ਉਹ ਹਜੇ ਉਹਨੂੰ ਲੱਭ ਰਹੇ ਆ ਅਮਰੀਕਾ ਵਾਲੇ। ਸੋ ਉਹ ਵੀ ਚੱਕ ਹੋ ਜਾਣਾ, ਕੋਈ ਨਹੀਂ, ਜਲਦੀ ਲੱਗਦਾ। ਬਿਲਕੁਲ। ਸੋ 2020 ਦੇ ਵਿੱਚ ਜਿਹੜੀ ਆ ਇਹਨੂੰ ਇੰਡਾਈਟ ਕਰਨ ਦੇ ਉੱਤੇ ਇਹਦੇ ਤੇ ਚਾਰਜ ਲਾਏ ਗਏ ਸੀ। 20 ਸਾਲ ਹੋ ਗਿਆ ਮਦੂਰੋ ਨੂੰ, ਕਹਿੰਦੇ ਭਈ ਹਰਜੋਤ ਸਿੰਘ ਜੀ, ਮੈਂ ਨਾਲ ਬਿਲਕੁਲ ਵੀਡੀਓ ਦੇ ਵਿੱਚ ਨਾ ਮੈਂ ਕੁਝ ਦ੍ਰਿਸ਼ ਜਿਹੜੇ ਉਹ ਦਿਖਾਉਣਾ ਚਾਹੁੰਦਾ ਆ ਆਪਣੇ ਦਰਸ਼ਕਾਂ ਨੂੰ ਵੀ ਲੋਕ ਕਿੰਨੇ ਕੁ ਜ਼ਿਆਦਾ ਖੁਸ਼ ਉੱਥੇ ਖੁਸ਼ ਆ। ਖੁਸ਼ੀਆਂ ਜਿਹੜੀਆਂ ਉਹ ਮਨਾ ਰਹੇ ਆ ਮਡੂਰੋ ਦੇ ਜਿਹੜੇ ਇਹ ਗ੍ਰਿਫਤਾਰੀ ਤੋਂ ਬਾਅਦ ਚ ਇਸ ਨੂੰ ਜਿਹੜੇ ਉਹ ਚੱਕੇ ਜਾਣ ਤੋਂ ਬਾਅਦ ਚ। ਸੋ ਵੈਨੇਜ਼ੁਏਲਾ ਦੇ ਵਿੱਚ ਅਮਰੀਕਾ ਦੇ ਝੰਡੇ ਤੇ ਵੈਨੇਜ਼ੁਏਲਾ ਦੇ ਝੰਡੇ ਲਿਬਰੇਟਿਡ ਦੇ ਜਿਹੜੇ ਨਾਅਰੇ ਆ, ਲੋਕਾਂ ਦੇ ਖੁਸ਼ੀ ਦਾ ਟਿਕਾਣਾ ਹੀ ਕੋਈ ਨਹੀਂ ਹੈ ਇਸ ਟਾਈਮ ਵੀ ਉੱਥੇ ਜੋ ਕੁਝ ਜਿਹੜਾ ਉਹ ਚੱਲ ਰਿਹਾ। ਸੋ ਉੱਥੋਂ ਦੀਆਂ ਬੋਮਿੰਗ ਦੀਆਂ ਵੀਡੀਓਜ਼, ਉਹ ਸਾਰਾ ਕੁਝ ਜਿਹੜਾ ਇਸ ਟਾਈਮ ਸਾਹਮਣੇ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਅਮਰੀਕਾ ਨੇ ਹੁਣ ਜਿਹੜਾ ਰਾਸ਼ਟਰਪਤੀ ਟਰੰਪ ਨੇ ਦੱਸ ਦਿੱਤਾ ਵੀ ਹੁਣ ਕਿਉਂਕਿ ਵੈਨੇਜ਼ੁਏਲਾ ਦਾ ਰਾਸ਼ਟਰਪਤੀ ਚੱਕ ਲਿਆ, ਮਡੂਰੋ ਪਾ ਲਿਆ ਆ। ਅਮਰੀਕਾ 'ਚ ਇੱਕ ਟਰਮ ਹੈ FAFO, ਹੁਣ ਮੈਂ ਉਹ ਸਾਰੇ ਸ਼ਬਦ ਬੋਲ ਨਹੀਂ ਸਕਦਾ ਇੱਥੇ ਤੇ ਪਰ ਇਹ ਆ ਵੀ ਉਹ ਜਿਹੜੇ ਜਾਣਦੇ ਆ FAFO ਨੂੰ ਵੀ ਮਡੂਰੋ ਬਾਰ-ਬਾਰ ਜਿੱਦਾਂ ਕਹਿ ਲਓ ਵੀ ਤਿੜ ਜੀ ਦਿਖਾਉਂਦਾ ਸੀਗਾ, ਅਗਲਿਆਂ ਨੇ ਜੜੋਂ ਪੱਟ ਕੇ ਜਿਹੜਾ ਇੱਥੇ ਲੈ ਆਂਦਾ ਹੈਗਾ ਆ। ਇਹਨੇ ਬੜੇ ਢੋਂਗ ਰਚੇ, ਆਪਣੇ ਆਪ ਦੇ ਉੱਤੇ ਡਰੋਨ ਦੇ ਨਾਲ ਹਮਲੇ ਦਾ ਵੀ ਢੋਂਗ ਜਿਹੜਾ ਉਹ ਰਚਿਆ, ਵੀ ਬੜਾ ਕੁਛ ਆ। ਲੋਕਾਂ ਨੂੰ ਤਾਂ ਉਹ ਉੱਥੇ ਪੂਰੀ ਤਰ੍ਹਾਂ ਨੱਪ ਕੇ ਰੱਖ ਰਿਹਾ। ਆਪੋਜੀਸ਼ਨ ਲੀਡਰਸ ਜਿਹੜੇ ਆ ਉਹਨਾਂ ਨੂੰ ਸਾਹ ਤੱਕ ਨਹੀਂ ਜਿਹੜਾ ਉਹਨਾਂ ਉੱਥੇ ਨੂੰ ਜੇਲ੍ਹਾਂ 'ਚ ਰੱਖਿਆ ਜੀ। ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ, ਜਾਂ ਨਜ਼ਰਬੰਦ ਜਿਹੜੇ ਹੈਗੇ ਨੇ, ਜਾਂ ਲੁਕ ਛਿਪ ਕੇ ਜਿਹੜੇ ਆ ਉਹ ਰਹਿ ਰਹੇ ਹੈਗੇ ਨੇ। ਸੋ ਉਹਨਾਂ ਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਜਿਹੜਾ ਦੱਸਿਆ ਵੀ ਅਮਰੀਕਾ ਹੁਣ ਉਨੀ ਦੇਰ ਤੱਕ ਵੈਨੇਜ਼ੁਏਲਾ ਨੂੰ ਚਲਾਊਗਾ ਜਿੰਨੀ ਦੇਰ ਤੱਕ ਟ੍ਰਾਂਜੀਸ਼ਨ ਨਹੀਂ ਹੋ ਜਾਂਦੀ। ਵੈਨੇਜ਼ੁਏਲਾ ਦੀ ਜਿਹੜੀ ਆਪੋਜੀਸ਼ਨ ਲੀਡਰ ਆ, ਜਿਹਨੂੰ ਹੁਣੇ ਨੋਬਲ ਪ੍ਰਾਈਜ਼ ਮਿਲਿਆ ਹੈਗਾ ਆ, ਹੁਣ ਲੱਗ ਇਹੀ ਰਿਹਾ ਆ ਹਰਜੋਤ ਸਿੰਘ ਜੀ ਵੀ ਸ਼ਾਇਦ ਉਸ ਦੀ ਜਿਹੜੀ ਵਾਰੀ ਆ ਉਹ ਆ ਜਾਊਗੀ, ਮਾਰੀਆ ਕੋਰੀਨਾ ਮਚਾਡੋ। ਉਹ ਹੋ ਸਕਦਾ ਵੀ ਵੈਨੇਜ਼ੁਏਲਾ ਦੀ ਅਗਲੀ ਜਿਹੜੀ ਆ ਉਹ ਰਾਸ਼ਟਰਪਤੀ ਜਿਹੜੀ ਉੱਥੇ ਦੀ ਉਹ ਬਣ ਸਕਦੀ ਹੈਗੀ ਆ। ਸੋ ਵੈਨੇਜ਼ੁਏਲਾ ਦੀਆਂ ਬੋਰਡਸ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਸੀ। ਆਪਾਂ ਕਈ ਵੀਕ ਪਹਿਲਾਂ ਹਰਜੋਤ ਸਿੰਘ ਜੀ ਇਹ ਦੱਸਿਆ ਸੀਗਾ ਵੀ ਵਾਈਟ ਹਾਊਸ ਦੇ ਵਿੱਚ ਜਰਨੈਲਾਂ ਦੀ ਵੱਡੀ ਮੀਟਿੰਗਸ ਜਿਹੜੀਆਂ ਉਹ ਲਗਾਤਾਰ ਹੋ ਰਹੀਆਂ, ਇਸ ਨੂੰ ਨਜ਼ਰ ਨੂੰ ਦੇਖਦੇ ਹੋਏ ਵੀ ਅਮਰੀਕਾ ਦੇ ਦੁਆਰਾ ਕੀ ਵੈਨੇਜ਼ੁਏਲਾ ਦੇ ਵਿੱਚ ਕੋਈ ਮਿਲਟਰੀ ਕਾਰਵਾਈ ਕੀਤੀ ਜਾ ਸਕਦੀ ਆ ਜਾਂ ਨਹੀਂ। ਸੋ ਜੇ ਹੁਣ ਤੁਸੀਂ ਉਹ ਬਿੰਦੀਆਂ ਜੋੜ ਕੇ ਦੇਖੋ ਤਾਂ ਉੱਥੇ ਇਹੀ ਲੱਗ ਰਿਹਾ ਵੀ ਉਹਨਾਂ ਦਿਨਾਂ ਦੇ ਵਿੱਚ ਇਸੇ ਦਾ ਹੀ ਪਲਾਨ ਵੀ ਇਹਨੂੰ ਸੇਫਲੀ ਕਿੱਦਾਂ ਚੱਕ ਕੇ ਲਿਆਇਆ ਜਾ ਸਕਦਾ ਆ। ਸੋ ਸਭ ਤੋਂ ਵਧੀਆ ਗੱਲ ਰਹੀ ਵੀ 에ਅਰ ਫੋਰਸ ਨੇ ਜਿਹੜੀ ਸਾਡੀ ਐਲੀਟ ਟੀਮ ਆ, ਐਲੀਟ ਫੌਜ ਆ, ਉਹਨਾਂ ਨੇ ਜਿਹੜਾ ਉਹ ਗਏ ਨੇ ਉੱਥੇ ਨਾਲ, ਜਿਹੜੇ ਸੀਲ ਟੀਮ ਹੋਊਗੀ, ਨੇਵੀ ਵਾਲੇ ਹੋਣਗੇ, ਸਾਰੇ ਜਿਹੜਿਆਂ ਨੇ ਮਿਲ ਜੁਲ ਕੇ ਇੱਕ ਵਧੀਆ ਇਹ ਆਪਰੇਸ਼ਨ ਨੂੰ ਅੰਜਾਮ ਜਿਹੜਾ ਉਹ ਦਿੱਤਾ। ਮਹਿਜ ਤੱਟ ਤੋਂ ਹਰਜੋਤ ਸਿੰਘ ਜੀ ਜਿਹੜੇ ਜ਼ਮੀਨ ਤੋਂ ਸਿਰਫ 100 ਫੁੱਟ ਦੀ ਉਚਾਈ ਦੇ ਉੱਤੇ ਜਿਹੜੇ ਏਵੀਏਟਰਸ ਆ ਉਹਨਾਂ ਨੇ ਜਿਹੜੇ ਜਹਾਜ਼ ਚਲਾਏ ਤਾਂ ਜੋ ਰਡਾਰਸ ਦੇ ਵਿੱਚ ਜਿਹੜੇ ਉਹ ਨਾ ਆਉਣ। ਚੁੱਪ ਚਪੀਤੇ ਕਹਿ ਲਓ ਵੀ ਹਨੇਰੇ ਦੀ ਬੁੱਕਲ ਦੇ ਵਿੱਚ ਇਹ ਜਿਹੜਾ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਜਿਹੜੇ ਦੱਸ ਰਹੇ ਸੀਗੇ ਜਨਰਲ, ਜਿਨ੍ਹਾਂ ਨੇ ਹੁਣੇ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਆ, ਤੇ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਫਾਇਰ ਫਾਈਟ ਕੀਤੀ, ਗੋਲੀਆਂ ਵੀ ਚੱਲੀਆਂ, ਇਹਨਾਂ ਨੇ ਧਮਾਕੇ ਵੀ ਜਿਹੜੇ ਉਹ ਕੀਤੇ, ਪਰ ਉਹਨਾਂ ਦੇ ਜਿਹੜੇ ਡਿਫੈਂਸ ਆ ਉਹ ਕੋਈ ਏਡੇ ਸਟਰੋਂਗ ਨਹੀਂ ਸੀ ਵੀ ਅਮਰੀਕਾ ਨੂੰ ਜਿਹੜਾ ਉਹ ਰੋਕ ਸਕਣ। ਸੋ ਇੱਥੋਂ ਇਹ ਪਤਾ ਲੱਗ ਰਿਹਾ ਵੀ ਇਹ ਕਾਗਜ਼ੀ ਸ਼ੇਰ ਸੀਗਾ ਮਡੂਰੋ, ਜੋ ਵੈਨੇਜ਼ੁਏਲਾ ਦੇ ਕੋਲ ਭੰਡਾਰ ਤਾਂ ਬਹੁਤ ਤੇਲ ਦੇ, ਪਰ ਤੁਸੀਂ ਦੇਖੋ ਕਿਉਂਕਿ ਆਪੇ ਖਾਈ ਜਾਂਦੇ ਸੀ, ਪੂਰਾ ਡਿਕਟੇਟਰ ਸੀਗਾ, ਕਰਪਟ ਸੀਗਾ ਪੂਰਾ, ਤੇ ਡਿਕਟੇਟਰ ਸੀਗਾ ਵੀ ਬਸ ਤਾਨਾਸ਼ਾਹ ਜਿਹੜਾ ਉਹ ਇਸ ਟਾਈਮ ਉੱਥੇ ਬਣਿਆ ਜਿਹੜਾ ਉਹ ਪਿਆ ਸੀਗਾ। ਪਰ ਅਮਰੀਕਾ ਨੇ ਜਿਹੜਾ ਵੈਨੇਜ਼ੁਏਲਾ ਦੇ ਮਡੂਰੋ ਨੂੰ ਤੇ ਉਹਦੀ ਘਰਵਾਲੀ ਨੂੰ ਹੁਣ ਇੱਥੇ ਲੈ ਆਂਦਾ ਆ। ਸੋ ਵੀ ਆਰ ਗੋਇੰਗ ਟੂ ਰਨ ਦ ਕੰਟਰੀ। ਜੀ। ਸੋ ਰਾਜਕਨਵੀਰ ਸਿੰਘ ਜੀ, ਇਹ ਸੀਨ ਮੈਨੂੰ ਉਦਾਂ ਦਾ ਹੀ ਲੱਗਦਾ ਜਦੋਂ ਮੈਂ 1999 ਚ ਅਮਰੀਕਾ ਚ ਆਇਆ ਸੀ। ਉਸ ਟਾਈਮ ਦੇ ਉੱਤੇ ਨਾ ਪਨਾਮਾ ਦਾ ਡਿਕਟੇਟਰ ਜਿਹੜਾ ਨੋਰੀਏਗਾ, ਉਹ ਵੀ ਇਦਾਂ ਹੀ ਚੱਕ ਕੇ ਲਿਆਏ ਸੀ
ਹੈਲੀਕਾਪਟਰ ਗਏ ਤੇ ਉੱਥੋਂ ਜਿਹੜਾ ਚੱਕ ਕੇ ਲਿਆਂਦਾ, ਫਿਰ ਇੱਥੇ ਉਹ ਜੇਲ੍ਹਾਂ 'ਚ ਸੜਦਾ ਰਿਹਾ, ਮੁੜ ਕੇ ਉਹ ਫਰਾਂਸ ਵਾਲਿਆਂ ਨੂੰ ਦਿੱਤਾ, ਕਿਉਂਕਿ ਉਹ ਵੀ ਬਹੁਤ ਜ਼ਿਆਦਾ ਜਿਹੜੀ ਡਰੱਗ ਆ ਇੱਥੇ ਭੇਜਦਾ ਸੀ। ਉਹ ਬੜਾ ਤਕੜਾ ਆਪਣੇ ਆਪ ਨੂੰ ਲੀਡਰ ਸਮਝਦਾ ਸੀ। ਜਨਰਲ ਸੀ ਪਨਾਮਾ ਦਾ, ਜਨਰਲ ਮੈਨੂਅਲ ਐਂਟੋਨੀਓ ਨੋਰੀਏਗਾ। ਸੋ ਪਹਿਲੀ ਵਾਰੀ ਉਦ ਅਮਰੀਕਾ ਵਾਲਿਆਂ ਨੇ ਉੱਥੇ ਦਾ ਜਿਹੜਾ ਡਿਕਟੇਟਰ ਚੱਕ ਕੇ ਲਿਆਂਦਾ ਸੀ। ਹੁਣ ਜਿਹੜਾ ਆ ਮਡੂਰੋ ਨੂੰ ਜਿਹੜਾ ਉਹ ਚੱਕ ਕੇ ਇੱਥੇ ਲੈ ਆਏ ਹੈਗੇ। ਕੱਲਾ ਮਡੂਰੋ ਨਹੀਂ, ਉਹਦੀ ਵਾਈਫ ਵੀ ਜਿਹੜੀ ਆ ਉਹਦੇ ਨਾਲ ਹੀ ਜਿਹੜੀ ਆ ਅਰੈਸਟ ਕਰਕੇ ਉਹ ਇੱਥੇ ਲੈ ਆਏ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਦੋਂ ਤੱਕ ਸਟੇਬਲ ਸਰਕਾਰ ਨਹੀਂ ਆਉਂਦੀ, ਅਸੀਂ ਪੂਰਾ ਉੱਥੇ ਵਾਚ ਕਰਦੇ ਰਹਾਂਗੇ। ਉੱਥੇ ਦੀ ਜਿਹੜੀ ਆਪੋਜੀਸ਼ਨ ਲੀਡਰ ਹੈਗੀ ਆ, ਜਿਨ੍ਹਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਆ, ਤੇ ਉਹ ਆਲਰੇਡੀ ਕਹਿੰਦੀ ਆ ਵੀ ਅਸੀਂ ਵੈਨਜ਼ੂਏਲਾ ਦੇ ਤੇ ਇਰਾਨ ਦੇ ਵਿੱਚ ਜਿਹੜੀ ਆ ਆਜ਼ਾਦੀ ਪੂਰੀ ਤਰ੍ਹਾਂ ਚਾਹੁੰਦੇ ਹੈਗੇ ਆ। ਸੋ ਲੱਗਦਾ ਵੀ ਇਰਾਨ ਦਾ ਵੀ ਨੰਬਰ ਜਿਹੜਾ ਗਾਹਾਂ ਨੂੰ ਲੱਗ ਸਕਦਾ ਹੈਗਾ। 63 ਸਾਲਾਂ ਦਾ ਮਡੂਰੋ ਇੱਕ ਟਾਈਮ ਦੇ ਉੱਤੇ ਬੱਸ ਡਰਾਈਵਰ ਸੀ, ਜਿਸ ਨੂੰ ਜਿਹੜਾ ਹੂਗੋ ਸ਼ਾਵੇਜ਼ ਸੀਗਾ, ਉਸ ਨੇ 2013 ਦੇ ਵਿੱਚ ਆਪਣਾ ਸਕਸੈਸਰ ਚੁਣਿਆ ਸੀ। ਤੇ ਦੁਨੀਆ ਦੇ ਸਭ ਤੋਂ ਜ਼ਿਆਦਾ ਜਿਹੜੇ ਆਇਲ ਦੇ ਰਿਜ਼ਰਵਸ ਆ ਉਹ ਵੈਨਜ਼ੂਏਲਾ ਦੇ ਵਿੱਚ ਆ, ਮਿਡਲ ਈਸਟ ਨਾਲੋਂ ਵੀ ਜ਼ਿਆਦਾ। ਸੋ ਤੜਕੇ 2 ਵਜੇ ਉੱਥੇ ਪਟਾਕੇ ਚੱਲੇ ਪੂਰੇ, ਕਹਿੰਦੇ ਵੀ ਕਾਰਾਕਸ ਦੇ ਵਿੱਚ, ਤੇ 90 ਮਿੰਟ ਕਹਿੰਦੇ ਸਾਰਾ ਕੁਝ ਚੱਲਦਾ ਰਿਹਾ। ਤੇ ਵੈਨਜ਼ੂਏਲਾ ਦੀ ਗਵਰਨਮੈਂਟ ਨੇ ਇਹ ਕਿਹਾ ਆ ਵੀ ਮਿਰਾਂਡਾ, ਅਰਗੁਆ ਤੇ ਲਾਗੁਏਰਾ, ਇਹਨਾਂ ਜਿਹੜੇ ਸ਼ਹਿਰ ਆ, ਇਹਨਾਂ ਦੇ ਉੱਤੇ ਵੀ ਜਿਹੜੇ ਆ ਅਟੈਕ ਹੋਏ ਹੈਗੇ ਆ। ਕਿੰਨਾ ਕੁ ਉੱਥੇ ਜਾਨੀ ਮਾਲੀ ਨੁਕਸਾਨ ਹੋਇਆ ਉਹ ਤਾਂ ਪਤਾ ਦੇਖ ਨਹੀਂ। ਲਓ ਫੋਟੋ ਹਰਜੋਤ ਸਿੰਘ ਜੀ ਸਾਈਡ ਤੇ, ਨਿਕੋਲਸ ਮਡੂਰੋ USS ਆਈਓ ਜ਼ੀਮਾ ਦੇ ਵਿੱਚ ਜਦੋਂ ਉਹਨੂੰ ਫੜ ਕੇ ਲਿਆਂਦਾ ਆ, ਇਸ ਤਰੀਕੇ ਦੇ ਨਾਲ ਪਾਣੀ ਫਿਰ ਵੀ ਪਿਆਤਾ ਆ, ਮੈਨੂੰ ਲੱਗਦਾ ਪਵਾਤੇ ਉੱਤੋਂ ਉਹਨੂੰ। ਇਹ ਤਾਂ ਪਤਾ ਨਹੀਂ ਵੀ ਪੜਾਇਆ ਜਾਂ ਬੋਤਲੇ ਫੜਾਈ ਹੋਏ, ਵੀ ਨਹੀਂ ਪਤਾ ਨਾ। ਨਹੀਂ ਪਿਆਤਾ ਹੋਣਾ, ਇੰਨਾ ਤਾਂ ਨਹੀਂ ਜੀ। ਸੋ ਇਹ ਫੜ ਹੋ ਗਿਆ ਆ। ਲੋਕਾਂ ਦੇ ਉੱਥੇ ਖਾਸੀ ਜਿਹੜੀ ਖੁਸ਼ੀ ਆ ਉਹ ਇਸ ਟਾਈਮ ਮਨਾ ਰਹੇ ਨੇ। ਤੇ ਤੁਸੀਂ ਦੇਖ ਸਕਦੇ ਆ ਵੀ ਜਿਹੜੇ ਹਮਲੇ ਉੱਥੇ ਕੀਤੇ ਗਏ ਸੀਗੇ, ਉਹਦੇ ਜਿਹੜੇ ਦ੍ਰਿਸ਼ ਆ, ਉਹਦੀਆਂ ਕੁਝ ਤਸਵੀਰਾਂ ਜਿਹੜੀਆਂ ਨਾਲ ਤੁਹਾਨੂੰ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਉਹਨੇ ਇਹ ਕਹਿੰਦੇ ਵੀ ਮੈਂ ਇਦਾਂ ਦਾ ਕਦੇ ਦੇਖਿਆ ਨਹੀਂ, ਕਹਿੰਦੇ ਵੀ ਇਦਾਂ ਰੀਅਲ ਟਾਈਮ ਤੁਸੀਂ ਵਾਚ ਕਰ ਰਹੇ ਸੀ, ਵੀ ਬਹੁਤ ਹੈਰਾਨੀ ਵਾਲਾ ਸੀ। ਮਦੂਰੋ ਜਿਹੜਾ ਇਹਦਾ ਘਰ ਸੀਗਾ, ਕਹਿੰਦੇ ਵੀ ਬਹੁਤ ਜਿੱਦਾਂ ਉਹਨ ਕਿਲਾ ਬਣਾਇਆ ਸੀ, ਤੇ ਘਰ ਦੇ ਆਲੇ ਦੁਆਲੇ ਬੜੇ ਸਟੀਲ ਦੇ ਜਿਹੜੇ ਸਾਰੇ ਡੋਰ ਲਾਏ ਹੋਏ ਸੀ। ਤੇ ਜਦੋਂ ਹੀ ਬੰਬਾਰਡਮੈਂਟ ਸ਼ੁਰੂ ਹੋਈ, ਕਿਤੇ ਘਰ ਦੇ ਥੋੜਾ ਬਾਹਰ ਸੀਗਾ, ਇਹਨੂੰ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉੱਥੋਂ ਜਿਹੜਾ ਆ ਇਹਨੂੰ ਅਰੈਸਟ ਕਰ ਲਿਆ ਗਿਆ। ਹੁਣ ਫੋਟੋਆਂ ਤੁਹਾਨੂੰ ਅਸੀਂ ਨਾਲ ਦੀ ਨਾਲ ਜਿਹੜੀਆਂ ਆ ਦਿਖਾ ਰਹੇ ਹੈਗੇ ਆ। ਤੇ ਨਾਲ ਦੀ ਨਾਲ ਟਰੰਪ ਉਹਨਾਂ ਨੇ ਇਹ ਵੀ ਕਿਹਾ ਵੀ US ਫੋਰਸਿਸ ਕੁਛ ਜਿਹੜੀਆਂ ਫੱਟੜ ਹੋਈਆਂ ਹੈਗੀਆਂ, ਤੇ 에ਅਰਕ੍ਰਾਫਟ ਦੇ ਗੋਲੀ ਲੱਗੀਆਂ ਸੀਗੀਆਂ, ਬਟ ਇਹ ਆ ਹਰਜੋਤ ਸਿੰਘ ਜੀ ਵੀ ਉਹ ਈਵਨ ਜਿਹੜੇ ਉਹਦੇ ਲੱਗੀਆਂ ਹੋਣ ਦੇ ਬਾਵਜੂਦ ਫਲਾਈ ਕਰਕੇ ਆ ਗਿਆ। ਕੋਈ ਵੀ ਜਿੱਦਾਂ ਚੇਤਾ ਹੈ ਜਦੋਂ ਉਸਾਮੇ ਨੂੰ ਫੜਿਆ ਸੀਗਾ, ਲਾਦਿਨ ਨੂੰ ਫੜਿਆ ਸੀਗਾ, ਤਾਂ ਉਦੋਂ ਇੱਕ ਹੈਲੀਕਾਪਟਰ ਉੱਥੇ ਹੀ ਜਿਹੜਾ ਉਹ ਰਹਿ ਗਿਆ ਸੀਗਾ। ਇਦਾਂ ਜਿਹੜਾ ਉਹ ਨਹੀਂ ਹੋਇਆ, ਤੇ 58 ਮਿੰਟਾਂ 'ਚ ਫੜਿਆ ਗਿਆ ਹਰਜੋਤ ਸਿੰਘ ਜੀ। ਉਦਾਂ ਹੁਣ ਜ਼ੈਲੈਂਸਕੀ ਨੂੰ ਮਾੜਾ ਆ, ਲੋਕ ਕਹਿੰਦੇ ਵੀ ਬੜਾ ਕਮਜ਼ੋਰ ਆ, ਪਰ ਮਿਲਟਰੀ ਪਾਵਰ ਹੁੰਦੀ ਆ। ਇੱਕ ਟਰੂ ਮਿਲਟਰੀ ਪਾਵਰ ਵੈਸਟ ਦੇ ਉਹਨੇ ਪੂਰਾ ਸਾਥ ਦਿੱਤਾ ਹੋਇਆ ਆ, ਤਾਂ ਐਟਲੀਸਟ ਉਹ ਰਸ਼ੀਆ ਨੂੰ ਅੱਖਾਂ ਤਾਂ ਦਿਖਾ ਰਿਹਾ, ਅੱਖਾਂ ਕੀ ਦਿਖਾ ਰਿਹਾ, ਪਿਛਲੇ 4 ਸਾਲਾਂ ਤੋਂ ਲਗਾਤਾਰ ਲੜ ਵੀ ਰਿਹਾ ਆ। ਇਹ ਕਾਗਜ਼ੀ ਸ਼ੇਰ ਸੀਗਾ, ਇਹਦਾ ਕਾਗਜ਼ ਤਾਂ ਵਰਕਾ ਪਾੜ ਕੇ ਜਿਹੜਾ ਅਗਲਿਆਂ ਨੇ ਉਹ ਇਕੱਠਾ ਜਿਹੜਾ ਉਹ ਕਰ ਦਿੱਤਾ। ਨੋਰੇਗਾ ਨੂੰ ਹਰਜੋਤ ਸਿੰਘ ਜੀ ਫੜਨ, ਜਿੱਦਾਂ ਤੁਸੀਂ ਨਾਂ ਦੱਸਿਆ, 14 ਦਿਨ ਲੱਗੇ ਸੀ। ਸਦਾਮ ਨੂੰ ਤਾਂ 250 ਦਿਨ ਤੋਂ ਵੱਧ ਜਿਹੜਾ ਉਹ ਲੱਗਾ ਸੀਗਾ। ਤੇ ਮਡੂਰੋ ਹੁਣੀ ਇਹ ਕਾਗਜ਼ੀ ਸ਼ੇਰ 58 ਮਿੰਟਾਂ 'ਚ ਜਿਹੜੇ ਹੋ ਗਏ। ਸੋ ਜਦੋਂ ਕਰਪਟ ਹੁੰਦੇ ਆ ਲੋਕ, ਜਦੋਂ ਇਸ ਤਰੀਕੇ ਦੇ ਨਾਲ ਹੁੰਦੇ ਆ, ਤਾਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਹੁਣ ਹਰਜੋਤ ਸਿੰਘ ਜੀ ਅੱਗੇ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨਾ, ਵੀ ਉਥਲ ਪੁਥਲ ਕੀ ਵਾਪਰੀ ਆ, ਜਿਹੜੀ ਇੰਟਰਸਟਿੰਗ ਜਿਹੜੀਆਂ ਚੀਜ਼ਾਂ ਆ, ਇਹ ਹੁਣ ਆਪਾਂ ਨੂੰ ਇਹ ਦੇਖਣਾ ਪੈਣਾ ਵੀ ਅੱਗੇ ਹੋਣਾ ਕੀ ਹੈਗਾ ਆ। ਸੋ ਚੇਤਾ ਇੱਕ ਵਾਰੀ ਆਪਾਂ ਆਪਣੇ ਦਰਸ਼ਕਾਂ ਨੂੰ ਯਾਦ ਜਿਹੜਾ ਉਹ ਦਿਵਾਉਂਦੇ ਜਾਂਦੇ ਆ ਵੀ ਅਲੈਗਜ਼ੈਂਡਰ ਡੂਗਿਨ ਹੈਗਾ ਆ, ਪੁਤਿਨ ਦਾ ਉਹ ਪੋਲੀਟੀਕਲ ਪਿਤਾ ਦੇ ਤੌਰ ਦੇ ਉੱਤੇ, ਜਾਂ ਉਹਦਾ ਕਹਿ ਲਓ ਵੀ ਗੁਰੂ ਦੇ ਤੌਰ ਦੇ ਉੱਤੇ ਜਿਹੜਾ ਉਹ ਮੰਨਿਆ ਜਾਂਦਾ ਆ, ਅਲੈਗਜ਼ੈਂਡਰ ਡੂਗਨ। ਇਸ ਨੂੰ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਬੰਬ ਧਮਾਕਾ ਹੋਇਆ ਸੀ, ਪਰ ਇਹ ਬਚ ਗਿਆ ਸੀ, ਤੇ ਇਹਦੀ ਕੁੜੀ ਜਿਹੜੀ ਉਹ ਮਰ ਗਈ ਸੀ। ਉਹਨੇ ਹੁਣ ਟਵੀਟ ਕੀਤਾ ਹੈ, ਉਹਨੇ ਹੁਣ ਇਹ ਗੱਲ ਜਿਹੜੀ ਹਰਜੋਤ ਸਿੰਘ ਜੀ ਆਖੀ ਆ, 2022 ਦੇ ਵਿੱਚ ਉਹਦੀ ਕਾਰ ਬੰਬਿੰਗ ਹੋਈ ਸੀ, ਪਰ ਉਹ ਬਚ ਗਿਆ ਸੀਗਾ, ਤੇ ਉਹਦੀ ਕੁੜੀ ਜਿਹੜੀ ਇਸ ਦੇ ਵਿੱਚ ਮਾਰੀ ਗਈ ਸੀਗੀ। ਉਹਨੇ ਹੁਣ ਚਾਈਨਾ ਦੇ ਉੱਤੇ ਸਾਰੀ ਸੁੱਟ ਸਿੱਟਤੀ ਆ। ਉਹਨੂੰ ਪਤਾ ਵੀ ਰਸ਼ੀਆ ਦੇ ਕੋਲ ਬੜਾ ਪਾਵਰ ਜਿਹੜੀ ਉਹ ਨਹੀਂ ਹੈਗੀ। ਉਹਨੇ ਚਾਈਨਾ ਦੇ ਉੱਤੇ ਸੁੱਟ ਸਿੱਟਦੇ ਹੋਏ ਕਿਹਾ ਵੀ ਕੀ ਚਾਈਨਾ ਅੱਜ ਦੇ ਸਮੇਂ ਦੇ ਵਿੱਚ ਈਰਾਨ ਤੇ ਵੈਨੇਜ਼ੁਏਲਾ ਨੂੰ ਇਦਾਂ ਹੀ ਡਿੱਗਣ ਦਊਗਾ?
ਵੀ ਉਹ ਫਾਲ ਕਰਨ ਦਊਗਾ, ਤੇ ਕਹਿੰਦਾ ਵੀ ਜੇ ਇਦਾਂ ਕਰਨ ਦਿੱਤਾ ਤੇ ਉਹਨਾਂ ਦੀ ਵਾਰੀ ਵੀ ਜਲਦੀ ਹੀ ਆ ਜਾਣੀ ਆ। ਸੋ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਵੀ ਇੱਕ ਅਥੋਰੀਟੇਰੀਅਨ ਪਾਵਰ ਦੂਜੀ ਅਥੋਰੀਟੇਰੀਅਨ ਪਾਵਰ ਨੂੰ ਇਸ ਤਰੀਕੇ ਦੇ ਨਾਲ ਉਕਸਾ ਜਿਹੜਾ ਹੋ ਰਿਹਾ ਆ। ਡੂਗਨ, ਅਲੈਗਜ਼ੈਂਡਰ ਡੂਗਨ, ਅਲਟਰਾ ਨੈਸ਼ਨਲਿਸਟ ਜਿਹੜਾ ਰਸ਼ੀਅਨ ਆਈਡੀਓਲੋਜ ਆ, ਪੁਤਿਨ ਦਾ ਜਿਹੜਾ ਉਹ ਪੋਲੀਟੀਕਲ ਗੁਰੂ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ, ਬਹੁਤ ਤਗੜਾ ਜਿਹੜਾ ਉਹ ਐਡਵਾਈਜ਼ਰ ਜਿਹੜਾ ਉਹ ਹੈਗਾ ਆ। ਸੋ ਹਰਜੋਤ ਸਿੰਘ ਜੀ, ਇਹ ਚੀਜ਼ ਜਿਹੜੀ ਇਸ ਟਾਈਮ ਵਾਪਰ ਰਹੀ ਆ। ਸੋ ਚਾਈਨਾ ਨੇ, ਜਿਹਨੇ ਨਵੇਂ ਸਾਲ ਦੇ ਭਾਸ਼ਣ 'ਚ ਸ਼ੀ ਜਿਨਪਿੰਗ ਨੇ ਕਿਹਾ ਵੀ ਤਾਈਵਾਨ ਨੂੰ ਅਸੀਂ ਮਿਲਾਉਣਾ ਹੀ ਮਿਲਾਉਣਾ ਆ। ਇਰਾਨ ਜਿਹੜਾ ਕਹਿੰਦਾ ਵੀ ਅਮਰੀਕਾ ਦੇ ਨਾਲ ਤੇ ਵੈਸਟ ਦੇ ਨਾਲ ਉਹ ਪੂਰਨ ਆਲ ਆਊਟ ਵਾਰ ਦੇ ਵਿੱਚ ਆ। ਉੱਥੇ ਵੀ ਲੋਕ ਬਹੁਤ ਤੰਗ ਆਏ ਪਏ ਆ। ਆਪਾਂ ਦੇਖ ਰਹੇ ਵੀ ਪ੍ਰੋਟੈਸਟ ਹੋ ਪ੍ਰੋਟੈਸਟ। ਰਿਹਾ, ਕਾਫੀ ਲੋਕ ਮਾਰੇ ਗਏ ਪ੍ਰੋਟੈਸਟ ਤੇ। ਟਰੰਪ ਉਹਨਾਂ ਨੇ ਆਲਰੇਡੀ ਕਹਿ ਦਿੱਤਾ ਵੀ ਜੇ ਤੁਸੀਂ ਲੋਕਾਂ ਨੂੰ ਮਾਰਿਆ ਪ੍ਰੋਟੈਸਟਰਸ ਨੂੰ ਤੇ ਅਸੀਂ ਡਾਇਰੈਕਟਲੀ ਇਨਵੋਲਵ ਹੋਵਾਂਗੇ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤ ਸਾਰੇ ਸੋਚਦੇ ਹੋਣੇ ਵੀ ਸ਼ਾਇਦ ਕੁਝ ਕੁ ਦਿਨਾਂ ਦੇ ਵਿੱਚ ਪਲਾਨ ਕੀਤਾ। ਟਰੰਪ ਉਹਨਾਂ ਨੇ ਕਿਹਾ ਬਹੁਤ ਲੰਮੇ ਸਮੇਂ ਤੋਂ ਪਲਾਨਿੰਗ ਚੱਲ ਰਹੀ ਸੀ, ਇਹ ਨਹੀਂ ਮੇਬੀ ਪਿਛਲੇ ਐਡਮਿਨਿਸਟ੍ਰੇਸ਼ਨ ਤੋਂ ਹੀ ਚੱਲ ਰਹੀ ਹੋਵੇ, ਕਿਉਂਕਿ ਪਿਛਲੀਆਂ 2020 ਦੇ ਵਿੱਚ ਜੀ ਕੰਟੀਨਿਊ ਜੀ। 2020 ਦੇ ਵਿੱਚ ਜਿਹੜੀ ਫੈਡਰਲ ਕੋਰਟਸ ਆ ਉਹਦੇ ਵਿੱਚ ਜਿਹੜਾ ਵੈਨਜ਼ੂਏਲਾ ਦਾ ਲੀਡਰ ਮਡੂਰੋ ਆ, ਇਸ ਨੂੰ ਇੰਡਾਈਟ ਕੀਤਾ ਗਿਆ ਸੀ ਵੀ ਔਨ ਨਾਰਕੋ ਟੈਰਰਿਜ਼ਮ। ਤੇ ਬਹੁਤ ਸਾਰੇ ਜਿਹੜੇ ਦੇ ਪੋਲੀਟੀਕਲ ਪੋਸਟਾਂ ਸੀਗੀਆਂ ਇਹਦੇ ਐਡਮਿਨਿਸਟ੍ਰੇਸ਼ਨ 'ਚ, ਉਹ ਡਰੱਗ ਦੇ ਵਿੱਚ ਬੰਦੇ ਇਨਵੋਲਵ ਸੀਗੇ। ਹਾਂਜੀ ਹਾਂਜੀ। ਸੋ ਪੂਰੀ ਤਰ੍ਹਾਂ ਨਾਲ ਉਹ ਜਿਹੜਾ ਡਰੱਗ ਵਾਲਾ ਵੀ ਜਿਹੜਾ ਰਿੰਗ ਆ ਉਹ ਚਲਾਉਂਦਾ ਸੀਗਾ। ਸੋ ਯੂਐਸ ਦੀ ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਇਹ ਕਿਹਾ ਵੀ ਮਡੂਰੋ ਤੇ ਉਹਦੀ ਵਾਈਫ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਕੋਰਟਸ ਦੇ ਵਿੱਚ ਅਮਰੀਕਨ ਜਸਟਿਸ ਦੇ ਦੁਆਰਾ ਜਿਹੜਾ ਪੇਸ਼ ਕੀਤਾ ਜਾਊਗਾ, ਉਹਨਾਂ ਤੇ ਚਾਰजेस ਲਾਏ ਜਾਣਗੇ। ਕਾਰਟਲ ਡੇ ਲਾਸ ਸੋਲਸ, ਇਹ ਨਾਰਕੋ ਟੈਰਰਿਸਟ ਆਰਗੇਨਾਈਜੇਸ਼ਨ, ਇਸ ਨੂੰ ਗਰਦਾਨੀ ਦਿੱਤਾ ਗਿਆ ਸੀਗਾ। ਅਮਰੀਕਾ ਨੇ ਇਸ ਨੂੰ ਇਹ ਕੈਪਚਰ ਕਰਨ ਦੇ ਲਈ ਪਹਿਲਾਂ ਆਪਣਾ ਪੂਰਾ ਪੇਪਰ ਵਰਕ, ਪੂਰਾ ਨੀਂਹ ਜਿਹੜੀ ਉਹ ਰੱਖੀ ਆ। ਰਾਸ਼ਟਰਪਤੀ ਟਰੰਪ ਨੇ ਆਉਂਦਿਆਂ ਹੀ ਜਿਹੜੀਆਂ ਨਾਰਕੋ ਆਰਗੇਨਾਈਜੇਸ਼ਨਸ ਆ, ਜਿਹੜੀਆਂ ਨਸ਼ੀਲੇ ਪਦਾਰਥ ਵਾਲੀਆਂ ਵੇਚਣ ਵਾਲੀਆਂ, ਸਮਗਲਿੰਗ ਕਰਨ ਵਾਲੀਆਂ, ਅਮਰੀਕਾ 'ਚ ਲਿਆਉਣ ਵਾਲੀਆਂ, ਉਹ ਆਰਗੇਨਾਈਜੇਸ਼ਨਸ ਦੇ ਦੁਆਰਾ ਜਿਹੜਾ ਹਰਜੋਤ ਸਿੰਘ ਜੀ, ਆਪਾਂ ਦੇਖਿਆ ਵੀ ਉਹਨਾਂ ਨੂੰ ਪਹਿਲਾਂ ਟੈਰਰਿਸਟ ਆਰਗੇਨਾਈਜੇਸ਼ਨ ਗਰਦਾਨੇ ਆ। ਤੇ ਇਹ ਇੱਕ ਕਾਰਟਲ ਡੇ ਲਾਸ ਸੋਲਸ ਦਾ ਇਹ ਮੇਨ ਮੈਂਬਰ ਦੇ ਤੌਰ ਦੇ ਉੱਤੇ ਮੰਨਿਆ ਜਾਂਦਾ ਆ। ਤਕਰੀਬਨ ਜੁਲਾਈ ਮਹੀਨੇ ਦੇ ਵਿੱਚ ਸੈਕਟਰ ਜਿਹੜੇ ਰੂਬੀਓ ਆ, ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜੀ ਵੈਨੇਜ਼ੁਏਲਾ ਦੇ ਵਿੱਚ ਮਡੂਰੋ ਆ, ਉਹ ਰਾਸ਼ਟਰਪਤੀ ਨਹੀਂ ਆ, ਇਹ ਰਜੀਮ ਆ, ਤੇ ਇਹ ਲੈਜਿਟਿਮੇਟ ਸਰਕਾਰ ਨਹੀਂ ਆ। ਇਹ ਹੈੱਡ ਹੈਗਾ ਆ ਕਾਰਟਲ ਡੇ ਲਾਸ ਸੋਲਸ ਦਾ, ਨਾਰਕੋ ਟੈਰਰਿਸਟ ਆਰਗੇਨਾਈਜੇਸ਼ਨ ਆ, ਜਿਸ ਨੇ ਮੁਲਕ ਦੇ ਉੱਤੇ, ਵੈਨੇਜ਼ੁਏਲਾ ਦੇ ਉੱਤੇ ਕੰਟਰੋਲ ਕੀਤਾ ਆ। ਤੇ ਕਹਿੰਦੇ ਵੀ ਉਹ ਇੰਡਾਈਟਮੈਂਟ ਦੇ ਅੰਡਰ ਆ ਤੇ ਅਮਰੀਕਾ ਦੇ ਵਿੱਚ ਡਰੱਗ ਜਿਹੜਾ ਉਹ ਲੈ ਕੇ ਆ ਰਿਹਾ ਆ। ਸੋ ਆਪਾਂ ਦੇਖਿਆ ਵੀ ਬੀਤੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਬੋਟਸ ਆ, ਉਹਨਾਂ ਦੇ ਉੱਤੇ ਵੀ ਜਿਹੜਾ ਉਹ ਹਮਲੇ ਲਗਾਤਾਰ ਕੀਤੇ ਜਿਹੜੇ ਉਹ ਜਾਂਦੇ ਰਹੇ ਆ। ਸੋ ਮਡੂਰੋ ਨੂੰ 58 ਮਿੰਟਾਂ ਦੇ ਵਿੱਚ 2 ਵਜੇ ਗਏ ਤੇ ਹਰਜੋਤ ਸਿੰਘ ਜੀ ਲੱਗਦਾ 3 ਵਜੇ ਜਹਾਜ਼ ਦੇ ਵਿੱਚ ਚਾੜ ਕੇ ਇਸ ਨੂੰ ਵਾਪਸ ਜਿਹੜਾ ਅਮਰੀਕਾ ਦੇ ਵਿੱਚ ਲਿਆਉਣ ਦੀਆਂ ਜਿਹੜੀ ਕਾਰਵਾਈ ਆ ਉਸ ਦੇ ਵਿੱਚ ਸੀਗਾ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਮਡੂਰੋ ਪੂਰੀ ਤਿੜ ਜਿਹੜੀ ਉਹ ਦਿਖਾ ਰਿਹਾ ਸੀਗਾ ਵੀ ਆ ਜਾਓ, ਚੱਕ ਲਓ, ਮੈਂ ਇੱਥੇ ਹੀ ਖੜਾ ਆ। ਬੜੇ ਭਾਸ਼ਣ ਦੇ ਰਿਹਾ ਸੀ, ਡਾਂਸ ਕਰਦਾ ਸੀ, ਨੱਚਦਾ ਸੀਗਾ। ਪਰ ਅਖੀਰਲੇ ਜਿਹੜੇ ਕੱਲ ਵੀ ਆਪਾਂ ਖਬਰਾਂ ਕੀਤੀਆਂ ਸੀ, ਉਹਦੇ ਵਿੱਚ ਵੀ ਇਹਦਾ ਜਿਹੜਾ ਬਿਆਨ ਆ ਉਹ ਫੜਫੜਾਉਣ ਵਾਲਾ ਹੀ ਸੀਗਾ। ਆਪਾਂ ਉਹੀ ਐਨਾਲਿਸਿਸ ਜਿਹੜਾ ਉਹ ਕਰ ਰਹੇ ਸੀਗੇ ਵੀ ਇਸ ਤਰੀਕੇ ਦੇ ਨਾਲ ਵੀ ਇਹ ਕਹਿ ਰਿਹਾ ਵੀ ਭਾਈ ਮੈਨੂੰ ਹੁਣ ਕੋਈ ਵਿਚਲਾ ਰਾਹ ਦੇ ਦਿਓ ਕਿਸੇ ਤਰੀਕੇ ਦੇ ਨਾਲ। ਜਦੋਂ ਇਹ ਕਹਿ ਰਿਹਾ ਸੀਗਾ ਵੀ ਨਹੀਂ, ਅਮਰੀਕਾ ਧੱਕੇ ਦੇ ਨਾਲ ਸਾਡੇ ਤੇ ਦੋਸ਼ ਜਿਹੜਾ ਉਹ ਲਾ ਰਿਹਾ ਹੈਗਾ ਆ, ਪਰ ਅਮਰੀਕਾ ਦੇ ਦੁਆਰਾ ਕਹਿੰਦੇ ਵੀ ਉੱਥੋਂ ਅਮਰੀਕਾ ਦੀ ਫੌਜ ਨੇ, ਨੇਵੀ ਤੇ ਆਰਮੀ ਜਿਹੜੀ ਆ, ਏਅਰ ਫੋਰਸ ਆ, ਉਹਨਾਂ ਨੇ ਇਸ ਨੂੰ ਜਿਹੜਾ ਉੱਥੋਂ ਕਰਕੇ ਜਿਹੜਾ ਉਹ ਲੈ ਆਂਦਾ ਹੈਗਾ ਆ। ਸੋ ਹੁਣ ਇਰਾਨ ਵਾਲਿਆਂ ਦੇ ਵੀ ਕੰਨ ਹੋ ਗਏ ਆ, ਰਸ਼ੀਆ ਵਾਲਿਆਂ ਦੇ ਵੀ ਤੇ ਚਾਈਨਾ ਵਾਲਿਆਂ ਦੇ ਵੀ ਇਸ ਦੇ ਵਿੱਚ ਜਿਹੜਾ ਉਹ ਕੰਨ ਹੋ ਗਏ ਆ। ਪਿਛਲੀਆਂ ਤਿੰਨੇ ਸਰਕਾਰਾਂ ਹਰਜੋਤ ਸਿੰਘ ਜੀ, ਮੌਜੂਦਾ ਟਰੰਪ ਪ੍ਰਸ਼ਾਸਨ, ਇਸ ਦੇ ਨਾਲ ਜਿਹੜੀ ਬਾਈਡਨ ਪ੍ਰਸ਼ਾਸਨ, ਉਸ ਤੋਂ ਪਹਿਲਾਂ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਦਾ ਪਹਿਲਾ ਜਿਹੜੀ ਕਾਰਜਕਾਲ ਸੀ, ਇਹਨਾਂ ਤਿੰਨਾਂ ਨੇ ਹੀ ਮਡੂਰੋ ਨੂੰ ਕਦੀ ਜਿਹੜਾ ਹੋਰ ਰਾਸ਼ਟਰਪਤੀ ਨਹੀਂ ਸੀ ਮੰਨਿਆ। ਕਹਿੰਦੇ ਵੀ ਇਹੀ ਨਹੀਂ, ਇਸ ਤੋਂ ਇਲਾਵਾ ਜਿਹੜਾ ਵੈਸਟਰਨ ਅਲਾਇੰਸਿਸ ਹੈਗੇ ਆ, ਜਿੱਦਾਂ ਯੂਰਪੀਅਨ ਯੂਨੀਅਨ, ਉਹ ਵੀ ਇਸ ਨੂੰ ਰਾਸ਼ਟਰਪਤੀ ਜਿਹੜਾ ਆ ਉਹ ਨਹੀਂ ਮੰਨਦੇ ਹੈਗੇ। ਸੋ ਹੁਣ ਇਸ ਤਰੀਕੇ ਦੇ ਨਾਲ ਦੇਖਣ ਵਾਲੀ ਗੱਲ ਹੋਊਗੀ। ਬਾਕੀ ਭਗਤਾਂ ਦੀਆਂ ਹਰਜੋਤ ਸਿੰਘ ਜੀ ਚੀਕਾਂ ਪੈ ਰਹੀਆਂ ਆ ਉਧਰਲੇ ਪਾਸੇ। ਉਹ ਕਰਾਕਸ ਦੇ ਵਿੱਚ ਧਮਾਕੇ ਹੁੰਦੇ ਆ ਤੇ ਜਿਹੜਾ ਉੱਥੇ ਚੀਕਾਂ ਉੱਥੇ ਪੈਂਦੀਆਂ ਦਿੱਲੀ ਦੇ ਵਿੱਚ। ਕਹਿੰਦੇ ਜੀ ਹੁਣ ਦੇਖਦੇ ਆ ਵੀ ਯੂਰਪੀਅਨ ਕਮਿਸ਼ਨ ਅਮਰੀਕਾ ਦੇ ਉੱਤੇ ਕਿੱਦਾਂ ਸੈਂਕਸ਼ਨ ਜਿਹੜੀਆਂ ਉਹ ਲਾਉਂਦਾ ਆ। ਸੋ ਅਮਰੀਕਾ ਦਾ ਉਹ ਲੜਿੰਦਾ ਇੱਕ ਅੱਤਵਾਦੀ ਸੀਗਾ, $50 ਮਿਲੀਅਨ ਦਾ ਜਿਹੜਾ ਉਸ ਦੇ ਉੱਤੇ ਸੀਗਾ,
ਤੇ ਮੋਦੀ ਉਹਨਾਂ ਨੂੰ ਸੋ ਕਹੋ ਕਿ ਬਚ ਕੇ ਇਹ ਰਹਿਣ, ਵੀ ਜਿਹਦਾ ਫੋਟੋ ਨਾ ਕਾਮਰੇਡ ਆ ਜਾਵੇ ਉਹਨਾਂ ਦੀ। ਰਾਜਕਰਮਵੀਰ ਸਿੰਘ ਜੀ, ਕਾਮਰੇਡਾਂ ਨੂੰ ਪੂਰੀ ਚੇਤਾਵਨੀ ਦੇ ਦਿੱਤੀ ਆ ਰੂਬੀਓ ਨੇ। ਹੁਣ ਕੁਝ ਸੈਕਿੰਡ ਪਹਿਲਾਂ ਉਹਨਾਂ ਨੇ ਸਟੇਟਮੈਂਟ ਜਾਰੀ ਕਰਤੀ ਆ, ਕਹਿੰਦੇ ਵੀ ਜੇ ਮੈਂ ਹਵਾਨਾ ਦੇ ਵਿੱਚ ਰਹਿੰਦਾ ਹੋਵਾਂ, ਹਵਾਨਾ ਦੀ ਗਵਰਨਮੈਂਟ ਵਿੱਚ ਹੋਵਾਂ, ਤਾਂ ਮੇਰਾ ਬਹੁਤ ਵੱਡਾ ਮੇਰੇ ਲਈ ਕੰਸਰਨ ਹੋਣਾ ਚਾਹੀਦਾ ਹੈਗਾ। ਉਹਨਾਂ ਨੇ ਇਹ ਕਿਹਾ ਕਿਊਬਾ ਆ ਨੂੰ ਵੀ ਦੱਸਤਾ। ਉਹਨਾਂ ਨੇ ਸਿੱਧਾ ਕਹਿਤਾ ਵੀ ਕਿਊਬਾ ਇਜ਼ ਗੋਇੰਗ ਟੂ ਬੀ ਸਮਥਿੰਗ ਵੀ ਵਿਲ ਐਂਡ ਅਪ ਟਾਕਿੰਗ ਅਬਾਊਟ। ਵੈਨਜ਼ੂਏਲਾ ਤੋਂ ਬਾਅਦ ਕਿਊਬਾ ਦੇ ਦੁਆਲੇ ਹੋਣਗੇ। ਕਹਿੰਦੇ ਵੀ ਵੀ ਵਾਂਟ ਟੂ ਹੈਲਪ ਦਾ ਪੀਪਲ ਇਨ ਕਿਊਬਾ, ਵੀ ਵਾਂਟ ਟੂ ਆਲਸੋ ਹੈਲਪ ਦਾ ਪੀਪਲ ਦੈਟ ਵਰ ਫੋਰਸਡ ਆਊਟ ਆਫ ਕਿਊਬਾ। ਤੁਹਾਨੂੰ ਪਤਾ ਹੀ ਹੋਊਗਾ ਵੀ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਜਿਹੜੇ ਕਿਊਬਾ ਦੇ ਲੋਕ ਆ ਉਹ ਅਮਰੀਕਾ ਦੇ ਵਿੱਚ ਰਹਿੰਦੇ ਆ, ਜਿਹੜੇ ਉੱਥੇ ਦੇ ਕਾਮਰੇਡਾਂ ਦੇ ਨਾਲ ਐਗਰੀ ਨਹੀਂ ਕਰਦੇ ਸੀਗੇ। ਉਹਨਾਂ ਨੇ ਇੱਥੇ ਪੋਲੀਟੀਕਲ ਅਸਾਈਲਮ ਲਿਆ। ਸੈਕਟਰੀ ਆਫ ਸਟੇਟ ਜਿਹੜੇ ਮਾਰਕੋ ਰੂਬੀਓ ਆ, ਇਹਨਾਂ ਦੀ ਬੈਕਗਰਾਉਂਡ ਵੀ ਕਿਊਬਾ ਤੋਂ ਹੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਜਦੋਂ ਪ੍ਰੈਜ਼ੀਡੈਂਟ ਬੋਲਦਾ ਆ ਤੇ ਉਸ ਨੂੰ ਸੀਰੀਅਸਲੀ ਲੈਣਾ ਚਾਹੀਦਾ ਆ। ਤੇ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਗਾਰਡਸ ਆ ਜੋ ਪ੍ਰੋਟੈਕਟ ਕਰਦੇ ਸੀ ਮਦੂਰਾ ਤੋਂ, ਉਹ ਕਿਊਬਨ ਸੀਗੇ। ਸੋ ਇਹ ਵੀ ਬੜੀ ਹੈਰਾਨੀ ਦੀ ਗੱਲ ਆ ਵੀ ਸੈਕਟਰੀ ਆਫ ਸਟੇਟ ਇਹ ਕਹਿ ਰਿਹਾ ਵੀ ਜਿਹੜੇ ਮਡੂਰੋ ਦੇ ਗਾਰਡਸ ਜਿਹੜੇ ਉਹਨੂੰ ਪ੍ਰੋਟੈਕਟ ਕਰਦੇ ਸੀ ਉਹ ਕਿਊਬਾ ਦੇ ਸੀਗੇ। ਸੋ ਉਹਨਾਂ ਨੇ ਕਿਹਾ ਵੀ ਇਫ ਆਈ ਲਿਵਡ ਇਨ ਹਵਾਨਾ ਐਂਡ ਆਈ ਵਾਜ਼ ਇਨ ਦਾ ਗਵਰਨਮੈਂਟ ਆਈ ਵੁੱਡ ਬੀ ਕੰਸਰਨਡ ਐਟ ਲੀਸਟ। ਰੂਬੀਓ ਉਹਨਾਂ ਨੇ ਹੁਣੇ ਸਟੇਟਮੈਂਟ ਜਿਹੜੀ ਜਾਰੀ ਕੀਤੀ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਉੱਥੇ ਦੀ ਆਪੋਜੀਸ਼ਨ ਲੀਡਰ ਹੈਗੀ, ਜਿਸ ਨੂੰ ਮਚਾਡੋ ਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਸੀ, ਕਹਿੰਦੇ ਵੀ ਉਹਨਾਂ ਲਈ ਹਜੇ ਮੁਲਕ ਨੂੰ ਰਨ ਕਰਨਾ ਬਹੁਤ ਔਖਾ ਆ, ਕਿਉਂਕਿ ਪਿਛਲੇ 13 ਸਾਲਾਂ ਤੋਂ 12 ਸਾਲਾਂ ਤੋਂ ਤਾਂ ਮਡੂਰੋ ਸੀ, ਉਹ ਤੋਂ ਪਹਿਲਾਂ ਹੂਗੋ ਚਾਵੇਜ਼ ਸੀ। ਸੋ ਇਹ ਕਾਮਰੇਡਾਂ ਦੇ ਅੰਡਰ ਸੀ ਤੇ ਉਹ ਕਹਿੰਦੇ ਵੀ ਲੋਕ ਪੂਰੀ ਤਰ੍ਹਾਂ ਦੱਬੇ ਹੋਏ ਹੈਗੇ ਆ। ਸੋ ਪਰ ਕਹਿੰਦੇ ਵੀ ਅਸੀਂ ਰਨ ਕਰਾਂਗੇ, ਸਾਡੇ ਨਾਲ ਜਿਹੜੇ ਸਾਥ ਲੋਕ ਦੇਣਗੇ ਉਹਨਾਂ ਨਾਲ ਰਲ ਕੇ ਜਿਹੜਾ ਵੈਨਜ਼ੂਏਲਾ ਆ ਉਸ ਨੂੰ ਰਨ ਹਰਜੋਤ ਸਿੰਘ ਜੀ, ਮੀਮਸ ਬਹੁਤ ਚੱਲ ਰਹੀਆਂ ਆ, ਕਹਿੰਦੇ ਵੀ ਤੇਲ ਦੇਖ ਕੇ ਤੇ ਅਮਰੀਕਾ ਨੇ ਆਜ਼ਾਦੀ ਜਿਹੜੀ ਉਹ ਦਵਾ ਦਿੱਤੀ ਆ। ਰਾਸ਼ਟਰਪਤੀ ਟਰੰਪ ਨੇ ਆਪਣੇ ਜਿਹੜੀ ਹੁਣੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਕਿਹਾ ਸੀ ਕਿ ਕਹਿੰਦੇ ਵੀ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਅਮਰੀਕੀ ਜਿਹੜੀਆਂ ਕੰਪਨੀਆਂ ਉਹ ਖੁਦ ਕਰਨਗੀਆਂ, ਅਮਰੀਕਾ ਨੇ ਦੁਬਾਰਾ ਨਹੀਂ ਕਰਨੀ। ਜਦੋਂ ਮਾਰਕੋ ਰੂਬੀਓ ਕਹਿ ਰਹੇ ਸੀ ਵੀ $50 ਮਿਲੀਅਨ ਦਾ ਇਸ ਦੇ ਉੱਤੇ ਐਲਾਨ ਸੀਗਾ, ਤੇ ਰਾਸ਼ਟਰਪਤੀ ਟਰੰਪ ਪਤਾ ਹੀ ਆ ਵੀ ਉਹ ਝੱਟ ਦੇਣੀ ਜਿਹੜੇ ਬੋਲਦੇ ਗੱਲ ਉਹਨਾਂ ਨੂੰ ਔੜਦੀ ਬਹੁਤ ਆ। ਕਹਿੰਦੇ ਦੇਖ ਲਓ 50 ਮਿਲੀਅਨ ਬਚਾ ਲਿਆ ਆਪਾਂ, ਸੋ ਵੀ ਸੇਵਡ। ਕਹਿੰਦੇ ਵੀ ਮੇਕ ਸ਼ੋਰ ਕਰਿਓ ਵੀ ਕੋਈ ਕਲੇਮ ਨਾ ਕਰ ਲਵੇ ਆ ਕੇ ਹੁਣ 50 ਮਿਲੀਅਨ ਵੀ ਅਸੀਂ ਜਿਹੜਾ ਉਹ ਫੜਵਾਇਆ ਹੈਗਾ ਆ। ਸੋ ਜਿਹੜੇ ਇਸ ਟਾਈਮ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਆ, ਕਿਸੇ ਟਾਈਮ ਦੇ ਉੱਤੇ ਸ਼ੈਵਰਨ ਤੇ ਹੋਰ ਅਮਰੀਕਨ ਜਿਹੜੀਆਂ ਤੇਲ ਦੀਆਂ ਕੰਪਨੀਆਂ ਉਹ ਵੈਨੇਜ਼ੁਏਲਾ ਦੇ ਵਿੱਚ ਉਹਨਾਂ ਦੀ ਝੰਡੀ ਸੀਗੀ। ਪਰ ਜਿੱਦਾਂ ਇਹ ਮਡੂਰੋ ਆਇਆ, ਉਹਨੇ ਹੌਲੀ ਹੌਲੀ ਵੈਨੇਜ਼ੁਏਲਾ ਦੇ ਵਿੱਚ ਇਹਨਾਂ ਕੰਪਨੀਆਂ ਨੂੰ ਬਾਹਰ ਕੱਢ ਦਿੱਤਾ। ਸੋ ਇਹ ਚੀਜ਼ ਕਿਤੇ ਨਾ ਕਿਤੇ ਨਾ ਮੇਚ ਜਿਹੜੀ ਉਹ ਖਾਂਦੀ ਹੈਗੀ ਆ। ਕੋਈ ਇਸ ਨੂੰ ਹਿਪੋਕ੍ਰੇਸੀ ਕਹੂਗਾ, ਕੋਈ ਕ੍ਰਿਟਿਸਿਜ਼ਮ ਜਿਹੜਾ ਤਰੀਕੇ ਨਾਲ ਕਰੇਗਾ, ਪਰ ਇਹ ਆ ਵੀ ਅਮਰੀਕਾ ਨੇ ਮਡੂਰੋ ਨੂੰ ਜਿਹੜਾ ਉਹ ਹੁਣ ਚੱਕ ਲਿਆਂਦਾ ਆ। ਵੈਨੇਜ਼ੁਏਲਾ ਦਾ ਅਗਲਾ ਰਾਸ਼ਟਰਪਤੀ ਕੌਣ ਹੋਊਗਾ? ਲੋਕ ਤਾਂ ਹਾਸੇ 'ਚ ਕਹਿ ਰਹੇ ਸੀਗੇ ਵੀ ਮਾਰਕੋ ਰੂਬੀਓ ਨੂੰ ਹੀ ਜਿਹੜਾ ਵੈਨੇਜ਼ੁਏਲਾ ਦਾ ਨਵਾਂ ਰਾਸ਼ਟਰਪਤੀ ਆ ਉਹ ਹੁਣ ਬਣਾ ਦੇਣਾ ਹੈਗਾ ਆ। ਪਰ ਇਹ ਆ ਵੀ ਕਰਾਕਸ ਦੇ ਵਿੱਚੋਂ ਵੈਨੇਜ਼ੁਏਲਾ ਦੇ ਵਿੱਚੋਂ ਮਡੂਰੋ ਹੁਣੀ ਤੇ ਉਹਦੀ ਜਿਹੜੀ ਵਾਈਫ ਆ ਉਹਨਾਂ ਨੂੰ ਜਿਹੜਾ ਆ ਉਹ ਚੱਕ ਲਿਆਂਦਾ ਸੋ ਹੈਗਾ। ਇੱਥੇ ਇਹ ਵੀ ਕਿਹਾ ਵੀ ਜਿਹੜੇ ਅਮਰੀਕਨ ਲੋਕ ਆ ਵੈਨਜ਼ੂਏਲਾ 'ਚ ਬਹੁਤ ਸਾਰੇ ਵਿਜ਼ਿਟ ਕਰਨ ਗਏ ਹੋ ਆ, ਕੋਈ ਘੁੰਮਣ ਫਿਰਨ ਗਏ ਹੁੰਦੇ ਹੈਗੇ ਆ, ਉਹਨਾਂ ਨੂੰ ਵੀ ਸੇਫ ਰਹਿਣ। ਉੱਥੇ ਦੀ ਜਿਹੜੀ ਐਮਬੈਸੀ ਆ US ਦੀ ਉਹਨੂੰ ਕੰਟੈਕਟ ਕਰਨ। ਮਾਰਕੋ ਰੂਬੀਓ ਜੋ ਸੈਕਟਰੀ ਆਫ ਸਟੇਟ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇੱਕਦਮ ਨਹੀਂ ਅਟੈਕ ਕੀਤਾ ਹੈਗਾ, ਅਸੀਂ ਮਲਟੀਪਲ ਓਪਰਚੁਨਿਟੀਜ਼, ਉਹਨੂੰ ਬਹੁਤ ਸਾਰੇ ਮੌਕੇ ਦਿੱਤੇ ਆ ਉਹਦੇ ਨਾਲ ਗੱਲਬਾਤ ਕਰਨ ਦੇ ਵੀ ਭਾਈ ਤੂੰ ਆਪਣੇ ਆਪ ਪਿਆਰ ਨਾਲ ਛੱਡ ਕੇ ਚਲਾ ਜਾ, ਵੀ ਤੇਰੇ ਮੁਲਕ ਦੇ ਲੋਕ ਬਹੁਤ ਤੰਗ ਆ ਤੇ ਸਾਡੇ ਮੁਲਕ ਦੇ ਵਿੱਚ ਤੂੰ ਜਿਹੜੀ ਡਰੱਗ ਆ ਉਹ ਬਹੁਤ ਭੇਜ ਰਿਹਾ ਹੈਗਾ। ਤੇ ਉਹ ਕਹਿੰਦਾ ਵੀ ਇੱਕ ਤਰ੍ਹਾਂ ਨਾਲ ਵਾਈਲਡ ਮੈਨ ਵਾਂਗ ਕੰਮ ਕਰਦਾ ਸੀ ਤੇ ਪਲੇ ਅਰਾਊਂਡ ਕਰਦਾ ਸੀ। ਇੱਥੋਂ ਤੱਕ ਕਿ ਇਰਾਨ ਵਾਲੇ ਲੋਕਾਂ ਨੂੰ ਵੀ ਉਹਨਾਂ ਨੇ ਜਿਹੜਾ ਆ ਆਪਣੇ ਮੁਲਕ ਦੇ ਵਿੱਚ ਇਨਵਾਈਟ ਕੀਤਾ ਸੀ ਤੇ US ਦੇ ਵਿੱਚ ਗੈਂਗ ਮੈਂਬਰਸ ਨੂੰ ਭੇਜਿਆ, ਵੱਡੀ ਗਿਣਤੀ 'ਚ ਡਰੱਗ ਜਿਹੜੀ ਭੇਜੀ ਹੈਗੀ ਆ। ਮਦੂਰੋ ਤੇ ਉਹਦੀ ਵਾਈਫ ਨੇ ਕਹਿੰਦੇ ਵੀ ਜਲਦੀ ਜਿਹੜਾ ਗੇਵ ਅਪ ਕਰਤਾ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ। ਤੇ 1:01 ਜਿਹੜਾ ਈਸਟਰਨ ਟਾਈਮ ਦੱਸਿਆ ਗਿਆ ਹੈਗਾ, ਜਦੋਂ ਹੈਲੀਕਾਪਟਰ ਪਹੁੰਚੇ ਉੱਥੇ ਥੋੜੀ ਬਹੁਤੀ ਫਾਇਰ ਤਾਂ ਹੋਈ ਤੇ ਬਹੁਤ ਛੇਤੀ ਜਿਹੜਾ ਆ ਉਹਨਾਂ ਨੇ ਜਿਹੜਾ 3:29 ਈਸਟਰਨ ਟਾਈਮ ਜਿਹੜਾ ਆ ਉੱਥੇ ਉਹਨਾਂ ਨੂੰ ਚੱਕ ਲਿਆ। ਸੋ ਤੁਹਾਨੂੰ ਜਿਹੜੀਆਂ ਹਰਜੋਤ ਸਿੰਘ ਜੀ ਹੋਰ ਵੀ ਚੀਜ਼ਾਂ ਜਿਹੜੀਆਂ ਨਾਲ ਦਿਖਾਉਂਦੇ ਆ, ਆ ਜਿਹੜੀ ਵੀਡੀਓ ਇਸ ਟਾਈਮ ਜਿਹੜੀ ਸਾਈਟ ਤੇ ਦਿਖਾ ਰਹੇ ਵੀ ਉਹ ਕਹਿ ਰਿਹਾ ਸੀਗਾ ਵੀ ਕਮ ਫॉर ਮੀ ਆਈ ਐਮ ਵੇਟਿੰਗ ਫॉर ਯੂ। ਮਡੂਰੋ ਨੇ ਬਿਆਨ ਦਿੱਤਾ ਸੀਗਾ ਤੇ ਅਗਲਿਆਂ ਨੇ ਚੱਕ ਲਿਆਂਦਾ ਇਸ ਤਰੀਕੇ ਦੇ ਨਾਲ। ਸੋ ਜਿੱਦਾਂ ਤੁਹਾਨੂੰ ਦੱਸਿਆ ਵੀ ਇਹ ਬਹੁਤ ਚਿਰ ਦੀਆਂ ਮੀਟਿੰਗ ਜਿਹੜੀਆਂ ਚੱਲ ਰਹੀਆਂ ਸੀਗੀਆਂ। ਸੋ ਇਹ ਜਿਹੜੇ ਜਹਾਜ਼ ਤੁਸੀਂ ਦੇਖੋ, ਹੈਲੀਕਾਪਟਰ ਤੇ ਹੋਰ ਜਿਹੜੇ ਜਹਾਜ਼ ਆ ਪੂਰਾ ਫੁੱਲ ਫਲੈਜਡ ਆ। ਸੋ ਉਹਨਾਂ ਨੇ
ਇਸ ਨੂੰ ਜਿਹੜਾ ਉਹ ਉੱਥੋਂ ਜਿਹੜਾ ਹਰਜੋਤ ਸਿੰਘ ਜੀ ਗ੍ਰਿਫਤਾਰ ਕਰਕੇ ਜਿਹੜਾ ਉਹ ਲੈ ਆਂਦਾ ਹੈਗਾ ਆ। ਸੋ ਜਿਹੜੇ ਤੁਸੀਂ ਦੇਖੋ ਵੀ ਸਟੈਲਥ 150 에ਅਰਕ੍ਰਾਫਟ ਸੀ ਇੱਕੋ ਟਾਈਮ ਤੇ ਗਏ। ਸੋ ਜਨਰਲ ਕੇਰ ਨੇ ਕਿਹਾ ਵੀ ਹਾਂਜੀ 150 ਦੇ ਕਰੀਬ ਜਿਹੜੇ 에ਅਰਕ੍ਰਾਫਟ ਸੀ ਇੱਕੋ ਟਾਈਮ ਤੇ ਰਾਈਟ ਪਲੇਸ ਤੇ ਰਾਈਟ ਟਾਈਮ ਤੇ ਉੱਥੇ ਪਹੁੰਚੇ ਗਏ। ਬਿਲਕੁਲ ਟਰੰਪ ਉਹਨਾਂ ਨੇ ਇਹ ਕਿਹਾ ਵੀ ਅੱਜ ਦੀ ਡੇਟ ਦੇ ਵਿੱਚ ਹੁਣ ਅਮਰੀਕਾ ਸੇਫ ਤੇ ਪ੍ਰਾਊਡ ਜਿਹੜਾ ਫੀਲ ਕਰ ਰਿਹਾ ਹੈਗਾ, ਤੇ ਵੈਨਜ਼ੂਏਲਾ ਦੇ ਲੋਕ ਆਪਣੇ ਆਪ ਨੂੰ ਆਜ਼ਾਦ ਸਮਝਣ ਤੇ ਅਮਰੀਕਾ ਵੀ ਸੇਫ ਆ ਤੇ ਪ੍ਰਾਊਡ ਨੇਸ਼ਨ ਹੈਗਾ ਆ। ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡਿਫੈਂਸ ਸੈਕਟਰੀ ਆ ਪੀਟ ਹੈਗਸਥ, ਉਹਨਾਂ ਨੇ ਜਿਹੜਾ ਇਹ ਆਪਰੇਸ਼ਨ ਆ ਬਹੁਤ ਵੱਡਾ ਜਿਹੜਾ ਜੁਆਇੰਟ ਮਿਲਟਰੀ ਤੇ ਲਾ ਐਨਫੋਰਸਮੈਂਟ ਰੇਡ ਫਲਾਲੈਸਲੀ ਐਗਜ਼ੀਕਿਊਟ ਕੀਤਾ ਹੈਗਾ। ਮਦੂਰੋ ਦੇ ਕੋਲ ਚਾਂਸ ਸੀਗਾ, ਜਿੱਦਾਂ ਇਰਾਨ ਵਾਲਿਆਂ ਦੇ ਕੋਲ ਚਾਂਸ ਆ, ਇਹ ਸਿੱਧਾ ਉਹਨੇ ਦੇਤੀ ਹੈ ਧਮਕੀ ਹੈਗਸਥ ਨੇ। ਪਰ ਹੁਣ ਇਰਾਨ ਵਾਲੇ ਵੀ ਜਿਹੜੇ ਆ ਉਹ ਇਸ ਨੂੰ ਵਾਚ ਕਰਨ। ਸੋ ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਛੋਟਾ ਆਪਰੇਸ਼ਨ ਤੇ ਬਹੁਤ ਹੀ ਤੇਜ਼ ਵੱਡਾ ਕੰਮ ਜਿਹੜਾ ਆ। ਬਹੁਤ ਫਾਸਟ ਆਪਰੇਸ਼ਨ ਜਿਹੜਾ ਉਹ ਸੀਗਾ। ਸੋ ਟਰੰਪ ਉਹਨਾਂ ਨੇ ਕਿਹਾ ਵੀ ਵੀ ਲੋਸਟ ਨੋ 에ਅਰਕ੍ਰਾਫਟ, ਐਵਰੀਥਿੰਗ ਕੇਮ ਬੈਕ, ਵਨ ਹੈਲੀਕਾਪਟਰ ਵਾਸ ਪ੍ਰੀਟੀ hit pretty hard but we got it back, we have few injuries but no deaths on our side, it's really amazing। ਸੋ ਇਸ ਤਰੀਕੇ ਦੇ ਨਾਲ ਆ ਹਰਜੋਤ ਸਿੰਘ ਜੀ ਕੁਝ ਘੰਟੇ ਪਹਿਲਾਂ ਇਹ ਚਾਈਨੀਜ਼ ਡੈਲੀਗੇਸ਼ਨ ਨੂੰ ਮਿਲ ਰਿਹਾ ਸੀਗਾ। ਪਤਾ ਨਹੀਂ ਉਹਨੂੰ ਕਿਹੜਾ ਵਾਸ ਜਿਹਾ ਜਿਹੜਾ ਉਹ ਦਿੱਤਾ ਸੀਗਾ ਉਹ ਪਿਆ ਰਹਿ ਗਿਆ ਉਹਦੇ ਉੱਤੇ ਪੈਲਸ ਦੇ ਵਿੱਚ ਹੀ। ਸੋ ਇਹ ਬ੍ਰਿਕਸ ਵਾਲੇ ਆ ਨਾ, ਇਹ ਬ੍ਰਿਕਸ ਦੇ ਵਿੱਚ ਵੀ ਹੈ ਨਾ ਵੈਨੇਜ਼ੁਏਲਾ। ਸੋ ਬ੍ਰਿਕਸ ਵਾਲਿਆਂ ਨੂੰ ਵੀ ਚੇਤਾਵਨੀ ਨਾਲ ਹੀ ਆਏ ਇਹ ਸਾਰੀਆਂ ਚੀਜ਼ਾਂ ਦੇ ਵਿੱਚ। ਸੋ ਤੁਹਾਡੇ ਸਾਹਮਣੇ ਜਿਹੜੀਆਂ ਆਪਾਂ ਚੀਜ਼ਾਂ ਜਿਹੜੀਆਂ ਉਹ ਦੱਸ ਰਹੇ ਹਾਂ। ਸੋ ਬੁਕੇਲੇ ਜਿੱਥੇ ਅਲ ਸਲਵਾਡੋਰ ਦੀਆਂ ਜੇਲ੍ਹਾਂ ਦੇ ਵਿੱਚ ਘੱਲਿਆ ਜਾ ਰਿਹਾ ਸੀ, ਉਹਨੇ ਵੀ ਤਸਵੀਰਾਂ ਜਿਹੜੀਆਂ ਉਹ ਪਾਤੀਆਂ ਵੀ ਨਾਇਬ ਬੁਕੇਲੀ ਵੀ ਆਜ਼ਾਦੀ ਜਿਹੜੀ ਆ ਉੱਥੇ ਹੁਣ ਵੈਨੇਜ਼ੁਏਲਾ ਦੇ ਵਿੱਚ ਆ ਗਈ ਆ। ਸੋ ਹੁਣ ਮਡੂਰੋ ਦੀ ਤਸਵੀਰ ਜਿਹੜੀ ਹਰਜੋਤ ਸਿੰਘ ਜੀ ਖਾਸੀ ਜਿਹੜੀ ਆ ਉਹ ਮਸ਼ਹੂਰ ਹੋ ਚੁੱਕੀ ਹੈਗੀ ਜੀ। ਤੇ ਜਾਂਦੇ ਜਾਂਦੇ ਦੱਸਦੇ ਜਾਈਏ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ US is going to run Venezuela until such a time that we can do a safe, proper ਤੇ judicious transition of power। ਕਹਿੰਦੇ ਵੀ ਅਮਰੀਕਾ ਵਾਲੇ ਵੈਨਜ਼ੂਏਲਾ ਨੂੰ ਹੁਣ ਰਨ ਕਰਨਗੇ ਜਦੋਂ ਤੱਕ ਬੜੀ ਸੇਫ ਜਿਹੜੀ ਆ ਟਰਾਂਸਫਰ ਜੋ ਵੀ ਉੱਥੇ ਦਾ ਨਵਾਂ ਲੀਡਰ ਹੋਊਗਾ ਉਹਨੂੰ ਦਿੱਤੀ ਜਾ ਸਕੇ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਇਹ ਇਸ ਤਰੀਕੇ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਆ, ਸੋ ਬਹੁਤ ਸਾਰੇ ਲੋਕਾਂ ਦੀਆਂ ਫੋਟੋਆਂ ਆ ਰਹੀਆਂ, ਬੜੇ ਲੋਕ ਖੁਸ਼ ਹੈਗੇ ਆ ਜਿਹੜੇ ਕਾਫੀ ਲੰਮੇ ਸਮੇਂ ਤੋਂ ਉੱਥੇ ਜਿਹੜੇ ਆ ਦੱਬੇ ਹੋਏ ਸੀ, ਕਿਉਂਕਿ ਹੁਣ ਡਰੱਗ ਲਾਰਡ ਵੀ ਬਹੁਤ ਜਿਹੜੇ ਹਾਇਰ ਕੀਤੇ ਹੋਏ ਸੀਗੇ, ਧੱਕੇ ਨਾਲ ਜਿਹੜਾ ਰਨ ਕਰ ਰਿਹਾ ਸੀਗਾ ਪਿਛਲੀ ਇਲੈਕਸ਼ਨ ਦੇ ਵਿੱਚ ਜੀ ਵੀ। ਹਰਜੋਤ ਸਿੰਘ ਜੀ ਆਪਾਂ ਥੋੜੀ ਜਿਹੀ ਰਾਸ਼ਟਰਪਤੀ ਟਰੰਪ ਉਹਨਾਂ ਦੀ ਵੀ ਗੱਲ ਸੁਣ ਲਈਏ ਵਾਲੀ। ਹੂੰ ਸੋ ਜਿਸ ਤਰੀਕੇ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇਹ ਚੀਜ਼ ਨੂੰ ਜਿਹੜਾ ਉਹ ਦੱਸ ਦਿੱਤਾ। ਸੋ ਗ੍ਰੀਨਲੈਂਡ ਵਾਲਿਆਂ ਨੂੰ ਵੀ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਮਿਲਾ ਲੈਣਾ, ਕੈਨੇਡਾ ਵਾਲਿਆਂ ਨੂੰ ਵੀ ਕਿਹਾ ਸੀਗਾ, ਪਰ ਚਲੋ ਉੱਥੇ ਤਾਂ ਇਦਾਂ ਦੀ ਕੋਈ ਮਸਲਾ ਨਹੀਂ ਹੈਗਾ। ਪਰ ਇਹ ਆ ਵੀ ਮਡੂਰੋ ਦੀ ਵਾਰੀ ਜਿਹੜੀ ਉਹ ਆ ਗਈ ਆ। ਸੋ ਅਮਰੀਕਾ ਨੇ ਇੱਕ ਸਫਲ ਤੇ ਤੇਜ਼ ਆਪਰੇਸ਼ਨ ਦੇ ਵਿੱਚ ਅਮਰੀਕਾ ਦੇ ਵਿੱਚ ਲੋੜੀਂਦਾ ਕਾਰਟਲਸ ਦਾ ਜਿਹੜਾ ਸਰਗਨਾ ਨਾਰਕੋ ਟੈਰਰਿਸਟ ਗਰਦਾਨਿਆ ਗਿਆ ਨਿਕੋਲਸ ਮਡੂਰੋ, ਉਸ ਨੂੰ ਜਿਹੜਾ ਕਰਾਕਸ ਦੇ ਵਿੱਚ ਰੇਡ ਦੇ ਦੌਰਾਨ ਗ੍ਰਿਫਤਾਰ ਕਰਕੇ ਡਿਟੇਨ ਕਰਕੇ ਉੱਥੋਂ ਲੈ ਆਂਦਾ, ਜੋ ਕਿ ਇਸ ਟਾਈਮ ਅਮਰੀਕਾ ਦੇ ਵਿੱਚ ਅਦਾਲਤ ਵਿੱਚ ਜਿਹੜਾ ਉਹ ਜਲਦੀ ਉਸ ਨੂੰ ਪੇਸ਼ ਕੀਤਾ ਜਾਵੇਗਾ। ਸੋ ਬਹੁਤ ਸਾਰੇ ਜਿਹੜੇ ਲੀਡਰ ਆਪਣੇ ਆਪ ਨੂੰ ਜਿਹੜਾ ਇਹ ਸੋਚਦੇ ਆ ਵੀ ਅਸੀਂ ਸੱਤਾ ਤੋਂ ਉੱਤੇ ਆ, ਸਾਨੂੰ ਜਿਹੜਾ ਉਹ ਕੁਛ ਨਹੀਂ ਹੋ ਸਕਦਾ, ਉਹਨਾਂ ਦੇ ਲਈ ਇਹ ਸਿੱਧੀ ਜਿਹੜੀ ਹਰਜੋਤ ਸਿੰਘ ਜੀ ਇਹ ਚੇਤਾਵਨੀ ਆ, ਇਹ ਉਹਨਾਂ ਨੂੰ ਸਿੱਧੀ ਜਿਹੜੀ ਇਹ ਗੱਲ ਆ ਕਿਊਬਾ ਵਾਲਿਆਂ ਨੂੰ ਆਲਰੇਡੀ ਉਹਨਾਂ ਨੇ ਦੱਸ ਦਿੱਤਾ ਆ। ਸੋ ਇਹ ਜਿਹੜੀ ਚੀਜ਼ ਆ ਉਹ ਵਾਪਰੀ ਹੈਗੀ ਆ। ਸੋ ਬ੍ਰੇਕਿੰਗ ਨਿਊਜ਼ ਸੀਗੀ ਵੀ ਵੈਨੇਜ਼ੁਏਲਾ ਦੇ ਜਿਹੜਾ ਰਾਸ਼ਟਰਪਤੀ ਜਾਂ ਲੀਡਰ ਆ, ਪ੍ਰੈਜ਼ੀਡੈਂਟ ਆ ਮਡੂਰੋ, ਉਸ ਨੂੰ ਅਮਰੀਕਾ ਨੇ ਕੈਪਚਰ ਕਰ ਲਿਆ ਆ, ਗ੍ਰਿਫਤਾਰ ਕਰਕੇ ਲੈ ਆਂਦਾ ਆ। ਜੀ। ਸੋ ਕੁਝ ਜਿਹੜੇ ਵਰਲਡ ਦੇ ਲੀਡਰ ਆ ਕੀ ਕਹਿ ਰਹੇ ਆ, ਉਹ ਤੋਂ ਬਾਅਦ ਫਿਰ ਆਪਾਂ ਖਬਰਾਂ ਸਮਾਪਤ ਕਰਾਂਗੇ ਇਹਦੇ ਸੰਬੰਧ, ਕਿਉਂਕਿ ਫਿਰ ਅਟਾਰਨੀ ਜੇ ਤੁਰਕੀਆਣਾ ਹੁਣੀ ਜੁੜਨਾ ਹੈਗਾ ਆ।
ਤੇ ਕਿਊਬਾ ਦੇ ਜਿਹੜੇ ਪ੍ਰੈਜ਼ੀਡੈਂਟ ਮਿਗੁਅਲ ਬਰਮੂਡੇਜ਼ ਆ, ਉਹਨਾਂ ਨੇ ਬੜਾ ਸਟਰੋਂਗਲੀ ਵਰਡਡ ਕੰਡਮਨੇਸ਼ਨ ਕੀਤੀ ਆ। ਕਹਿੰਦੇ ਵੀ ਇਹ ਕ੍ਰਿਮੀਨਲ ਅਟੈਕ ਜਿਹੜਾ ਕੀਤਾ ਗਿਆ ਹੈਗਾ। ਤੁਹਾਨੂੰ ਪਤਾ ਹੀ ਆ ਵੀ ਜੋ ਰੂਬੀਓ ਆ, ਮਾਰਕੋ ਰੂਬੀਓ ਨੇ ਕਹਿਤਾ ਵੀ ਕਿਊਬਾ ਵਾਲੇ ਵੀ ਹੁਣ ਜਿਹੜੇ ਆ ਧਿਆਨ ਰੱਖਣ, ਕਿਉਂਕਿ ਮਡੂਰੋ ਦੇ ਜਿਹੜੇ ਸਿਕਿਉਰਿਟੀ ਗਾਰਡ ਸੀ, ਉਹਦੀ ਸਿਕਿਉਰਿਟੀ ਸੀ, ਉਹ ਕਿਊਬਾ ਦੇ ਬਹੁਤ ਸਾਰੇ ਬੰਦੇ ਸੀ। ਰਸ਼ੀਆ ਨੇ ਵੀ ਕਿਹਾ ਵੀ ਅਸੀਂ ਬਹੁਤ ਸਾਰੇ ਡੀਪਲੀ ਕੰਸਰਨਡ ਹੈਗੇ ਆ, ਇਹ ਐਕਟ ਆਫ ਆਰਮਡ ਅਗਰੈਸ਼ਨ ਆ। ਹੁਣ ਜਦੋਂ ਆਪ ਤੁਸੀਂ ਯੂਕਰੇਨ ਤੇ ਕੀਤਾ ਸੀ, ਉਹ ਰਸ਼ੀਆ ਵਾਲੇ ਭੁੱਲ ਗਏ ਹੈਗੇ ਆ। ਉਹ ਹਮੇਸ਼ਾ ਹੀ ਤੇ ਭੁੱਲੇ ਰਹਿੰਦੇ ਆ। ਯੂਰਪ ਦੇ ਵਿੱਚ ਯੂਰਪੀਅਨ ਯੂਨੀਅਨ ਫੋਰਨ ਪਾਲਿਸੀ ਚੀਫ ਕਾਜ਼ਾ ਕਲਾਸ ਜੋ ਆ, ਉਹਨਾਂ ਨੇ ਇਹ ਕਿਹਾ ਵੀ ਮੇਰੀ ਰੂਬੀਓ ਦੇ ਨਾਲ ਗੱਲਬਾਤ ਹੋਈ ਆ। ਯੂਰਪੀਅਨ ਯੂਨੀਅਨ ਦੇ ਜਿਹੜੇ ਐਂਬੈਸਡਰ ਕਾਰਾਕਾਸ ਦੇ ਵਿੱਚ ਹੈਗੇ ਆ, ਉਹ ਕਲੋਜ਼ਲੀ ਮੋਨੀਟਰ ਸਿਚੁਏਸ਼ਨ ਕਰ ਰਹੇ ਹੈਗੇ ਆ ਤੇ ਕੀ ਕੁਝ ਉੱਥੇ ਵਾਪਰਿਆ ਹੈਗਾ। ਉਹਨਾਂ ਨੇ ਕਿਹਾ ਵੀ ਸੇਫਟੀ ਆਫ ਯੂਰਪੀਅਨ ਯੂਨੀਅਨ ਸਿਟੀਜ਼ਨਸ ਰਿਮੇਨ ਪ੍ਰਾਇਓਰਟੀ। ਸਪੇਨ ਨੇ ਇਹ ਕਿਹਾ ਵੀ ਅਸੀਂ ਗੁੱਡ ਆਫਿਸਰਸ ਟੂ ਅਚੀਵ ਏ ਪੀਸਫੁਲ ਸੋਲੂਸ਼ਨ, ਇਹ ਦੇਵਾਂਗੇ। ਸਪੇਨ ਦੇ ਜਿਹੜੇ ਫੋਰਨ ਮਿਨਿਸਟਰੀ ਆ ਵੀ ਅਸੀਂ ਸਾਥ ਦੇਵਾਂਗੇ। ਇਟਲੀ ਦੀ ਪ੍ਰਾਈਮ ਮਿਨਿਸਟਰ ਜਿਓਰਜੀਆ ਮੈਲੋਨੀ, ਉਹਨਾਂ ਨੇ ਇਹ ਕਿਹਾ ਵੀ ਅਸੀਂ ਵੀ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ ਡਿਵੈਲਪਮੈਂਟ ਨੂੰ। ਤੇ ਇਟਾਲੀਅਨ ਨੈਸ਼ਨਲ ਜੋ ਵੈਨਜ਼ੂਏਲਾ 'ਚ ਹੈਗੇ, ਉਹਨਾਂ ਨੂੰ ਕਿਹਾ ਵੀ ਕੰਟੈਕਟ ਕਰੋ ਆਪਣੀ ਜੋ ਵੀ ਐਮਬੈਸੀ ਹੈਗੀ ਆ ਉਹਦੇ ਨਾਲ। 1,60,000 ਦੇ ਕਰੀਬ ਇਟਾਲੀਅਨ ਵੈਨਜ਼ੂਏਲਾ 'ਚ ਰਹਿੰਦੇ ਆ ਤੇ ਬਹੁਤੀਆਂ ਦੀ ਡਿਊਲ ਸਿਟੀਜ਼ਨਸ਼ਿਪ ਹੈਗੀ ਆ। ਸੋ ਹੁਣ ਦੇਖਦੇ ਆ ਵੀ ਕੀ ਵਾਪਰਦਾ। ਪਰ ਟਰੰਪ ਉਹਨਾਂ ਨੇ ਇਹ ਕਹਿਤਾ ਵੀ ਬਿਲਕੁਲ ਅਸੀਂ ਮਦੂਰੋ ਨੂੰ ਵੀ ਚੱਕ ਲਿਆਂਦਾ, $50 ਮਿਲੀਅਨ ਵੀ ਬਚਾ ਲਿਆ ਹੈਗਾ, ਤੇ ਅਸੀਂ ਵੈਨਜ਼ੂਏਲਾ ਨੂੰ ਰਨ ਵੀ ਕਰਾਂਗੇ ਜਦੋਂ ਤੱਕ ਉੱਥੇ ਦੇ ਲੋਕਾਂ ਦੀ ਪਸੰਦ ਦੀ ਜਿਹੜੀ ਸਰਕਾਰ ਆ ਉਹ ਟੇਕ ਓਵਰ ਨਹੀਂ ਕਰਦੀ। ਨਾਲ ਦੀ ਨਾਲ ਜਿਹੜਾ ਅਮਰੀਕਾ ਦੀਆਂ ਵੱਡੀਆਂ ਤੇਲ ਦੀਆਂ ਕੰਪਨੀਆਂ ਆ, ਉਹ ਹੁਣ ਵੈਨਜ਼ੂਏਲਾ ਦੇ ਨਾਲ ਰਲ ਕੇ ਜਿਹੜਾ ਆ, ਕਹਿੰਦੇ ਵੀ ਦੁਨੀਆ ਦਾ ਸਭ ਤੋਂ ਵੱਡਾ ਉੱਥੇ ਰਿਜ਼ਰਵ ਹੋਣ ਤੇਲ ਦੇ, ਤੇ ਇੰਨੇ ਭੁੱਖਮਰੀ ਗਰੀਬ ਵੀ ਹੋਵੇ। ਸੋ ਉਹ ਕਹਿੰਦੇ ਵੀ ਆਪਾਂ ਬਿਲਕੁਲ ਸ਼ੁਰੂ ਕਰਾਂਗੇ। ਜੀ ਬਿਲਕੁਲ। ਸੋ ਆਹ ਜਿਹੜੀ ਵੀਡੀਓ ਆ ਡੋਨਲਡ ਟਰੰਪ ਹੋਣਾ ਨੇ ਆਪਣੇ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ ਆ, ਤਕਰੀਬਨ 1.5 ਮਿੰਟ ਦੀ, ਵੀ ਕਿਸ ਤਰੀਕੇ ਦੇ ਨਾਲ ਇਸ ਪੂਰੇ ਰੇਡ ਨੂੰ ਅੰਜਾਮ ਜਿਹੜਾ ਆ ਉਹ ਦਿੱਤਾ ਗਿਆ ਹੈਗਾ ਆ। ਸੋ ਅਤੇ ਨਾਲ ਦੇ ਨਾਲ ਹੀ ਸੋ ਜਦੋਂ ਹਰਜੋਤ ਸਿੰਘ ਜੀ ਆਪਣੇ ਇੱਥੇ ਤਕਰੀਬਨ ਰਾਤ ਦੇ 12-1 ਵਜੇ ਸੀ, ਉਦੋਂ ਇਹ ਰਿਪੋਰਟਸ ਆਉਣੀਆਂ ਸ਼ੁਰੂ ਹੋ ਗਈਆਂ ਸੀ ਵੀ ਵੈਨੇਜ਼ੁਏਲਾ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ ਗਿਆ ਆ। ਪਰ ਵੀ ਉਹਦੇ ਉੱਤੇ ਇਹ ਨਹੀਂ ਸੀ ਪਤਾ ਵੀ ਘੰਟਿਆਂ ਦੇ 1 ਘੰਟੇ ਦੇ ਵਿੱਚ ਹੀ ਜਿਹੜਾ ਮਡੂਰੋ ਆ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਇਹਨਾਂ ਨੇ ਲੈ ਲਿਆ ਸੀਗਾ। ਸੋ ਇਹ ਜਿਹੜੀ ਵੀਡੀਓ ਆ ਰਾਸ਼ਟਰਪਤੀ ਟਰੰਪ ਨੇ ਆਪਣੇ ਜਿਹੜੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਸ਼ੇਅਰ ਕੀਤੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਇਜਾਜ਼ਤ ਲੈਂਦੇ ਆ। ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸਪੈਸ਼ਲ ਬ੍ਰੇਕਿੰਗ ਨਿਊਜ਼ ਦਾ ਜਿਹੜਾ ਪ੍ਰੋਗਰਾਮ ਆ ਉਹ ਹੁਣ ਇੱਥੇ ਹੀ ਸਮਾਪਤ ਆ। ਤੇ ਹੁਣ ਇਸ ਤੋਂ ਬਾਅਦ ਫਿਰ ਅਟਾਰਨੀ ਜੇ ਤਿਰਕੀਆਣਾ ਜੀ ਜੁੜਨਗੇ ਤੁਹਾਡੇ ਨਾਲ, ਉਹ ਕਿਤੇ ਬਾਹਰ ਗਏ ਹੋਏ ਆ, ਕਾਲਸ ਨਹੀਂ ਲੈ ਸਕਣਗੇ। ਪਰ ਕੀ ਕੁਝ ਪਿਛਲੇ ਹਫ਼ਤੇ ਵਾਪਰਿਆ, ਇਮੀਗ੍ਰੇਸ਼ਨ ਦੀਆਂ ਕੀ ਅਪਡੇਟਸ ਆ, ਉਹ ਤੁਹਾਡੇ ਨਾਲ ਸ਼ੇਅਰ ਹੋਣਗੇ। ਜੀ। ਸੋ ਹੁਣ ਲੈਂਦੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।